1947 ਤੋਂ ਪਹਿਲਾਂ ਕਿਵੇਂ ਸਾਡੀ ਕੌਮ ਨੂੰ ਇਹ ਲਾਰਾ ਲਾਇਆ ਗਿਆ ਸੀਗਾ ਵੀ ਜੇ ਤੁਸੀਂ ਭਾਰਤ ਨਾਲ ਰਲੇ, ਜੇ ਤੁਸੀਂ ਪਾਕਿਸਤਾਨ ਨਾਲ ਨਾ ਰਲੇ ਤਾਂ ਉੱਤਰੀ ਭਾਰਤ 'ਚ ਇੱਕ ਵੱਖਰਾ ਖਿੱਤਾ ਘੜਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਅਜੇ ਅੰਗਰੇਜ਼ਾਂ ਨੂੰ ਗਿਆ ਨੂੰ ਬਹੁਤੇ ਦਿਨ ਨਹੀਂ ਸੀ ਹੋਏ, ਨਾਲ ਦੀ ਨਾਲ ਹਿੰਦੂ ਕੱਟੜਪੰਥੀ ਸੋਚ ਆ ਜਿਹੜੀ ਉਹਦਾ ਜ਼ਹਿਰ ਨੰਗਾ ਹੋ ਗਿਆ। ਕਹਿੰਦੇ ਵੀ ਸਿੱਖ ਤਾਂ ਜਰੈਮ ਪੇਸ਼ਾ ਕੌਮ। 1947 ਮੌਕੇ ਹੀ ਅਗਲਿਆਂ ਨੇ ਇਸ ਹਿਸਾਬ ਨਾਲ ਡੀਲ ਕਰਨਾ ਸ਼ੁਰੂ ਕਰ ਲਿਆ ਵੀ ਇਹਨਾਂ ਨੂੰ ਟਿਕਣ ਨਹੀਂ ਦੇਣਾ। 1947 ਤੋਂ ਅੱਜ 2022 ਤੱਕ ਸਾਡਾ ਇਸ ਭਾਰਤ ਵਿੱਚ ਜਿਹੜਾ ਸਫ਼ਰ ਆ ਉਹਦੇ ਵਿੱਚ ਹਰ ਵੇਲੇ ਇਹੀ ਆ ਵੀ ਚੱਕ ਲਓ, ਫੜ ਲਓ, ਮਾਰ ਲਓ। 1984 ਦੇ ਵਿੱਚ ਪਹਿਲਾਂ ਤਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਫਿਰ ਉਸ ਹਮਲੇ ਤੋਂ 5 ਮਹੀਨੇ ਬਾਅਦ ਜਦੋਂ ਇਸ ਦੁਸ਼ਟ ਪਾਪਣ ਇੰਦਰਾ ਨੂੰ ਇਸ ਜ਼ੁਲਮ ਦੀ, ਇਸ ਪਾਪ ਦੀ, ਇਸ ਅਤਿਆਚਾਰ ਦੀ ਸਜ਼ਾ ਦਿੱਤੀ ਤਾਂ ਸਾਰੇ ਭਾਰਤ ਵਿੱਚ ਇਹ ਹੁਕਮ ਹੋ ਗਿਆ ਵੀ ਜਿੱਥੇ ਵੀ ਸਿੱਖ ਮਿਲਦਾ ਉਹਨੂੰ ਮਾਰ ਦਿਓ। ਜਿਹੜਾ ਸੱਜਣ ਕੁਮਾਰ ਆ MP, ਇਹਨੇ ਕਿਹਾ ਵੀ ਜਿਹੜਾ ਸਿੱਖਾਂ ਨੂੰ ਮਾਰੂ ਹਰੇਕ ਵਿਅਕਤੀ ਨੂੰ 1 ਬੋਤਲ ਸ਼ਰਾਬ ਦੀ ਤੇ 100 ਰੁਪਇਆ ਇਨਾਮ ਦੇ ਜਿਹੜੇ ਨੇ ਉਹ ਦਿਆਂਗੇ। 1984 ਤੋਂ ਲੈ ਕੇ 1994 ਤੱਕ ਜਦੋਂ ਤੱਕ ਖਾੜਕੂ ਲਹਿਰ ਜ਼ੋਰ ਤੇ ਰਹੀ ਹੈ ਉਦੋਂ ਤੱਕ ਸਾਰੇ ਇਹਨਾਂ ਕੇਸਾਂ ਦੇ ਵਿੱਚ ਕੱਖ ਨਹੀਂ ਹੋਇਆ। ਤਰੀਕ ਪੈ ਜਾਂਦੀ ਸੀ ਤੇ ਅਗਲੀ ਤਰੀਕ ਫੇਰ ਆਉਣਾ, ਤਰੀਕ ਪੈ ਜਾਣੀ। ਕਿਸੇ ਕਤਲੇਆਮ ਦੇ ਦੋਸ਼ੀ ਨੂੰ 1 ਸਕਿੰਟ ਲਈ ਵੀ ਉਹਨਾਂ ਨੇ ਸਜ਼ਾ ਨਹੀਂ ਦਿੱਤੀ। ਜਿੰਨੇ ਕੁ ਖਾੜਕੂ ਲਹਿਰ ਨੇ ਆਪ ਹੱਥੀ ਸੋਧ ਲੈ ਬਾਅਦ ਚ ਤਾਂ ਕਿਸੇ ਨੂੰ ਕੁਝ ਨਹੀਂ ਹੋਣ ਦਿੱਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੰਬਰ 1984, ਅੱਜ 1 ਨਵੰਬਰ, ਅੱਜ ਦੇ ਦਿਨ ਪੰਜਾਬੀ ਸੂਬਾ ਬਣਿਆ ਸੀ। ਪੰਜਾਬੀ ਬੋਲੀ ਦੇ ਆਧਾਰ ਦੇ ਉੱਤੇ ਸੂਬਾ। ਯਾਦ ਆ ਨਾ ਆਪਾਂ ਨੂੰ ਸਾਰਿਆਂ ਨੂੰ ਕਿ 1947 ਤੋਂ ਪਹਿਲਾਂ ਕਿਵੇਂ ਸਾਡੀ ਕੌਮ ਨੂੰ ਇਹ ਲਾਰਾ ਲਾਇਆ ਗਿਆ ਸੀਗਾ ਵੀ ਜੇ ਤੁਸੀਂ ਭਾਰਤ ਨਾਲ ਰਲੇ, ਜੇ ਤੁਸੀਂ ਪਾਕਿਸਤਾਨ ਨਾਲ ਨਾ ਰਲੇ ਤਾਂ ਉੱਤਰੀ ਭਾਰਤ 'ਚ ਇੱਕ ਵੱਖਰਾ ਖਿੱਤਾ ਘੜਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਤੇ ਅਜੇ ਅੰਗਰੇਜ਼ਾਂ ਨੂੰ ਗਿਆ ਨੂੰ ਬਹੁਤੇ ਦਿਨ ਨਹੀਂ ਸੀ ਹੋਏ, ਨਾਲ ਦੀ ਨਾਲ ਹਿੰਦੂ ਕੱਟੜਪੰਥੀ ਸੋਚ ਆ ਜਿਹੜੀ ਉਹਦਾ ਜ਼ਹਿਰ ਨੰਗਾ ਹੋ ਗਿਆ। ਕਹਿੰਦੇ ਵੀ ਸਿੱਖ ਤਾਂ ਜਰੈਮ ਪੇਸ਼ਾ ਕੌਮ। ਸਿੱਖਾਂ ਨੂੰ 1947 ਮੌਕੇ ਹੀ ਅਗਲਿਆਂ ਨੇ ਇਸ ਹਿਸਾਬ ਨਾਲ ਡੀਲ ਕਰਨਾ ਸ਼ੁਰੂ ਕਰ ਲਿਆ ਵੀ ਇਹਨਾਂ ਨੂੰ ਟਿਕਣ ਨਹੀਂ ਦੇਣਾ। ਇਹ ਕੱਲ ਕਲਾਂ ਨੂੰ ਜੇ ਇਹਨਾਂ ਦੇ ਪੈਰ ਲੱਗ ਗਏ ਫਿਰ ਇਹ ਤਰੱਕੀਆਂ ਕਰਨਗੇ, ਚੜ੍ਹਦੀ ਕਲਾ ਕਰਨਗੇ। ਤੇ ਜਦੋਂ ਇਹਨਾਂ ਦੇ ਬੱਲੇ ਬੱਲੇ ਹੋਊਗੀ ਤੇ ਕਿਤੇ ਸਾਡੇ ਤੋਂ ਵੱਖਰਾ ਰਾਜ ਭਾਗ ਨਾ ਮੰਗਣ ਤੇ ਖਾਲਿਸਤਾਨ ਦੇ ਰਾਹ ਤੁਰਨਗੇ। ਅੱਜ ਭਾਵੇਂ ਖੁੰਝ ਗਏ ਆ। ਉਹ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੇ ਸਿੱਖਾਂ ਨੂੰ ਘਸਿਆਰੇ ਬਣਾ ਕੇ ਰੋਲਣ ਦਾ ਤਹਈਆ ਕਰ ਲਿਆ। 1947 ਤੋਂ ਬਾਅਦ ਚਾਹੀਦਾ ਤਾਂ ਇਹ ਸੀ ਵੀ ਮੁਲਕ ਦੀ ਬਹੁ ਗਿਣਤੀ ਜਿਹੜੀ ਆ ਹਿੰਦੂ ਭਾਈਚਾਰਾ ਉਹ ਇੰਨਾ ਰੌਲਾ ਪਾਉਂਦੀ ਵੀ ਜਿਹੜੇ ਸਿਆਸੀ ਭਲਵਾਨ ਸੀ ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਜ਼ਹਿਰ ਭਰੀ ਹੋਈ ਸੀ ਉਹਨਾਂ ਨੂੰ ਬਿਪਤਾ ਪੈ ਜਾਂਦੀ ਜੇ ਆਮ ਹਿੰਦੂ ਜਿਹੜਾ ਉਹ ਮੈਦਾਨ ਵਿੱਚ ਆ ਜਾਂਦਾ ਕਿ ਇਹਨਾਂ ਸਿੱਖਾਂ ਨੇ ਸਾਡਾ ਮਾੜਾ ਕੀ ਕੀਤਾ। ਇਹ ਉਹੀ ਸਿੱਖ ਨੇ ਨਾ ਜਿਨ੍ਹਾਂ ਦੇ 9ਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ। ਇਹ ਉਹੀ ਸਿੱਖ ਨੇ ਜਿਨ੍ਹਾਂ ਨੇ 18ਵੀਂ ਸਦੀ ਦੇ ਵਿੱਚ ਸਾਡੇ ਇੱਜ਼ਤਾਂ ਦੀ ਰਾਖੀ ਕੀਤੀ ਹੈ। ਤੇ ਅੰਗਰੇਜ਼ਾਂ ਦੇ ਖਿਲਾਫ ਇਹਨਾਂ ਦੀਆਂ ਜਿਹੜੀਆਂ ਬੇਮਿਸਾਲ ਕੁਰਬਾਨੀਆਂ ਨੇ ਵੀ ਆਪਾਂ ਕਿੱਥੇ, ਭਾਰਤੀ ਜਿਹੜੇ ਲੋਕ ਸੀ ਆਪਾਂ ਕਿੱਥੋਂ ਭਜਾ ਲੈਂਦੇ ਗੋਰਿਆਂ ਨੂੰ। ਅੰਗਰੇਜ਼ਾਂ ਦੇ ਖਿਲਾਫ ਇਹਨਾਂ ਦੇ ਅੰਦਰ ਉਹ ਅੱਗ ਸੀਗੀ ਕਿਉਂਕਿ 1947 ਤੱਕ ਉਹ ਅੱਗ ਹੋਰ ਜ਼ਿਆਦਾ ਬਲਦੀ ਰਹੀ, ਜਲਦੀ ਰਹੀ ਕਿ ਸਾਡਾ ਰਾਜ ਭਾਗ ਖੋਇਆ। ਸੋ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਭਾਗ ਜਿਹੜਾ ਸਿੱਖ ਰਾਜ ਭਾਗ, ਉਹਦੇ ਕਰਕੇ ਇਹਨਾਂ ਦੇ ਦਿਲ ਦਿਮਾਗ ਵਿੱਚ ਇੱਕ ਆਜ਼ਾਦੀ ਦੀ ਚਿੰਨ੍ਹ ਸੀ ਤੇ ਉਸੇ ਕਰਕੇ ਆਪਾਂ ਭਾਰਤ ਆਜ਼ਾਦ ਹੋ ਗਿਆ ਕਿ ਆਪਾਂ ਇਹਨਾਂ ਦੇ ਨਾਲ ਇੰਨੀ ਬੁਰੀ ਕਿਉਂ ਕਰਦੇ ਆ। ਪਰ ਇਸ ਮੁਲਕ ਦੇ ਵਿੱਚੋਂ
ਕਿਸੇ ਹਿੰਦੂ ਨੇ ਹਾਂ ਦਾ ਨਾਰਾ ਸਿੱਖਾਂ ਲਈ ਨਹੀਂ ਮਾਰਿਆ। ਹਾਂ ਦਾ ਨਾਰਾ ਜਦੋਂ ਅੱਖਰ ਆਪਣੇ ਦਿਲ ਦਿਮਾਗ ਵਿੱਚ ਆਉਂਦਾ ਹੈ ਤਾਂ ਚੇਤੇ ਆ ਜਾਂਦਾ ਆਪਾਂ ਨੂੰ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦਾ ਮਾਰਿਆ ਹਾਂ ਦਾ ਨਾਰਾ, ਜਿਹੜਾ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਜਦੋਂ ਕਲਗੀਧਰ ਸ਼ਹਿਨਸ਼ਾਹ ਦੇ ਸਾਹਿਬਜ਼ਾਦੇ ਜਿਹੜੇ ਆ ਉਹਨਾਂ ਲਈ ਹਾਂ ਦਾ ਨਾਰਾ ਮਾਰਿਆ ਸੀ। ਇਹ ਗੱਲ ਵੀ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਇਸ ਤੋਂ ਅੱਗੇ ਪਿੱਛੇ ਉਹਨੇ ਜੋ ਉਹਦਾ ਰਾਜ ਦਰਬਾਰ ਦੇ ਪ੍ਰਤੀ ਵਫਾਦਾਰੀ ਸੀ ਉਹਨੇ ਉਵੇਂ ਕੀਤਾ। ਉਹਨੇ ਜਾਣੀ ਕਿ ਸਿੱਖਾਂ ਨਾਲ ਲੜਨ ਭਿੜਨ ਮੌਕੇ ਸ਼ੇਰ ਮੁਹੰਮਦ ਮਲੇਰਕੋਟਲੇ ਵਾਲੇ ਨੇ ਕੋਈ ਕਿਰਕ ਨਹੀਂ, ਕੋਈ ਕਸਰ ਨਹੀਂ ਛੱਡੀ। ਬਾਬਾ ਬੰਦਾ ਸਿੰਘ ਬਹਾਦਰ ਨਾਲ ਜਿਹੜੀਆਂ ਲੜਾਈਆਂ ਹੋਈਆਂ ਜਾਂ ਹੋਰ ਜਿਹੜੀਆਂ ਹੋਈਆਂ ਉਹਨਾਂ ਵਿੱਚ ਇਸ ਪਰਿਵਾਰ ਨੇ, ਆਪਾਂ ਨੂੰ ਚੇਤੇ ਆ ਨਾ ਵੀ ਜਦੋਂ ਉਹਨੇ ਜਵਾਬ ਦਿੱਤਾ ਸੀ ਸੂਬਾ ਸਰਹੰਦ ਦੀ ਕਚਹਿਰੀ 'ਚ, ਉਹਨੇ ਇਹੀ ਕਿਹਾ ਸੀ ਮੇਰਾ ਭਰਾ ਜਿਹੜਾ ਹੈ ਉਹ ਜੰਗ 'ਚ ਮਾਰਿਆ ਗਿਆ, ਇਹਨਾਂ ਮਾਸੂਮ ਬੱਚਿਆਂ ਦਾ ਕੀ ਦੋਸ਼ ਆ। ਤਾਂ ਇਹਦਾ ਮਤਲਬ ਤਾਂ ਇਹੀ ਆ ਕਿ ਉਹਦਾ ਭਰਾ ਜਿਹੜਾ ਸੀ ਉਹ ਕਲਗੀਧਰ ਸ਼ਹਿਨਸ਼ਾਹ ਦੇ ਜਾਂ ਸਿੱਖਾਂ ਦੇ ਖਿਲਾਫ ਜਿਹੜੀ ਜੰਗ ਸੀ ਉਹਦੇ ਵਿੱਚ ਗਿਆ ਹੀ ਸੀ, ਇਹ ਆਪ ਵੀ ਗਿਆ ਹੋਣਾ। ਸੋ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਨੇ ਉਸ ਹਾਂ ਦਾ ਨਾਰਾ ਮਾਰਨ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਵਿੱਚ ਬੇਸ਼ੱਕ ਸਿੱਖੀ ਜਾਂ ਸਿੱਖਾਂ ਦੇ ਖਿਲਾਫ ਹੀ ਭੁਗਤਿਆ ਹੋਵੇ, ਪਰ ਅਸੀਂ ਇਹ ਗੱਲ ਨਹੀਂ ਭੁੱਲੇ ਵੀ ਉਦੋਂ ਉਹਨੇ ਇਹ ਜ਼ਰੂਰ ਕਿਹਾ ਸੀ ਕਿ ਇਹਨਾਂ ਮਾਸੂਮ ਬੱਚਿਆਂ ਦਾ ਕੀ ਦੋਸ਼ ਹੈ। ਅਸੀਂ ਉਸ ਹਾਂ ਦੇ ਨਾਰੇ ਨੂੰ 300 ਸਾਲ ਬਾਅਦ ਵੀ ਚੇਤੇ ਰੱਖਿਆ ਹੋਇਆ। ਜਦੋਂ ਕਦੇ ਮਲੇਰਕੋਟਲੇ ਵਿੱਚ ਦੀ ਲੰਘੀਏ ਉੱਥੇ ਗੁਰਦੁਆਰਾ ਬਣਿਆ ਹੋਇਆ ਜਿੱਥੇ ਲਿਖਿਆ ਹੈ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ। ਸੋ ਅਸੀਂ ਜੇ ਇਤਿਹਾਸ ਵਿੱਚ ਇੱਕ ਮੁਸਲਮਾਨ ਦਾ ਸੂਬਾ ਸਰਹੰਦ ਦੀ ਕਚਹਿਰੀ 'ਚ ਮਾਰਿਆ ਹੋਇਆ 2 ਸਕਿੰਟ ਦਾ ਨਾਰਾ ਨਹੀਂ ਭੁੱਲੇ ਹਾਂ ਦਾ, ਤਾਂ ਅਸੀਂ ਉਹ ਹਿੰਦੂ ਲੱਭਦੇ ਮਰ ਗਏ ਜਿਹਨੇ ਕਿਹਾ ਹੋਵੇ 1947 ਤੋਂ ਬਾਅਦ ਉਹ ਮੁਲਕ ਦੇ ਸਿਆਸਤਦਾਨੋਂ ਕਿਉਂ ਇਸ ਬਹਾਦਰ ਸੂਰਮੀ ਤੇ ਚੜ੍ਹਦੀ ਕਲਾ ਵਾਲੀ ਸਿੱਖ ਕੌਮ ਨੂੰ ਤੁਸੀਂ ਇਸ ਤਰੀਕੇ ਨਾਲ ਜਲੀਲ ਕਰਨ ਲੱਗੇ। ਕੀ ਵਿਗਾੜਿਆ ਇਸ ਕੌਮ ਨੇ ਤੁਹਾਡਾ? ਪਰ ਅਫਸੋਸ ਸਾਨੂੰ ਤਾਂ ਕੋਈ ਲੱਭਿਆ ਨਹੀਂ, ਸਾਨੂੰ ਤਾਂ ਕੋਈ ਦਿਖਿਆ ਨਹੀਂ ਜਿਹਨੇ ਸਾਡੇ ਲਈ ਹਾਂ ਦਾ ਨਾਰਾ ਮਾਰਿਆ ਹੋਵੇ। ਹਾਂ, ਕੋਈ ਨਿੱਜੀ ਤੌਰ ਦੇ ਉੱਤੇ ਇਕੱਲੇ ਤੇ ਇਕੱਲੇ ਕਿਸੇ ਬੰਦੇ ਨੇ, ਪਰ ਕੋਈ ਅਹਿਮ ਸ਼ਖਸੀਅਤ ਕੋਈ ਮੈਦਾਨ 'ਚ ਨਹੀਂ ਆਈ। 1947 ਤੋਂ ਅੱਜ 2022 ਤੱਕ ਸਾਡਾ ਇਸ ਭਾਰਤ ਵਿੱਚ ਜਿਹੜਾ ਸਫ਼ਰ ਆ ਉਹਦੇ ਵਿੱਚ ਹਰ ਵੇਲੇ ਇਹੀ ਆ ਵੀ ਚੱਕ ਲੋ, ਫੜ ਲੋ, ਮਾਰ ਲੋ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ 1710 ਦੇ ਵਿੱਚ ਇਹ ਆਰਡਰ ਜਾਰੀ ਹੋਇਆ ਸੀ, ਮੁਗਲ ਸ਼ਹਿਨਸ਼ਾਹ ਫਰਖਸ਼ੀਅਰ ਨੇ ਕੀਤਾ ਸੀਗਾ ਵੀ ਜਿੱਥੇ ਵੀ ਸਿੱਖ ਮਿਲਦਾ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਕੋਈ ਮਿਲਦਾ ਉਹਦਾ ਸਿਰ ਕਲਮ ਕੀਤਾ ਜਾਵੇ। ਜਿਵੇਂ ਲਖਪਤ ਰਾਏ ਵੇਲੇ ਹੁਕਮ ਹੋਇਆ ਸੀ, 7 ਵਾਰੀ ਇਤਿਹਾਸ ਦੇ ਵਿੱਚ ਸਿੱਖਾਂ ਦੀਆਂ ਕਤਲੇਆਮਾਂ ਹੋਈਆਂ ਨੇ ਤੇ ਇਹੋ ਜਿਹੇ ਹੁਕਮ ਜਾਰੀ ਹੁੰਦੇ ਰਹੇ ਨੇ ਵੀ ਜਿੱਥੇ ਸਿੱਖ ਮਿਲਦਾ ਉਹਨੂੰ ਮਾਰ ਦਿਓ। ਉਹੋ ਜਿਹਾ ਹੁਕਮ ਜਿਹੜਾ ਸੀ ਉਹ 1984 ਦੇ ਨਵੰਬਰ ਮਹੀਨੇ ਵਿੱਚ ਇੰਦਰਾ ਦੇ ਮਰਨ ਤੋਂ ਬਾਅਦ ਜਾਰੀ ਹੋਇਆ ਸੀ। ਉਹ ਮੁਲਕ ਜਿਹਦੇ ਲਈ 1965, 62, 70, 71 ਜਿਹੜੀਆਂ ਲੜਾਈਆਂ ਹੋਈਆਂ ਉਹਨਾਂ ਸਾਰੀਆਂ ਦੇ ਵਿੱਚ ਸਿੱਖ ਲੜਦੇ ਮਰਦੇ ਰਹੇ। ਉਹ ਮੁਲਕ ਜਿਹਦੇ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਰਾ ਸੁਣ ਕੇ ਸਿੱਖਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਆਪਦੇ ਆਪ ਨੂੰ ਜਿਵੇਂ ਭੱਠੀ ਵਿੱਚ ਝੋਕ ਦਿੱਤਾ। ਅੰਨ ਦਾ ਭੰਡਾਰਾ ਜਿਹੜਾ ਭਾਰਤ ਸਾਰੇ ਸੰਸਾਰ ਦੇ ਵਿੱਚ ਭਿਖਾਰੀ ਬਣਿਆ ਫਿਰਦਾ ਸੀ, ਉਹ ਭੰਡਾਰਾ ਭਰਿਆ। ਸਿੱਖਾਂ ਨੇ ਬਾਰਡਰਾਂ ਦੇ ਉੱਤੇ, ਸਰਹੱਦਾਂ ਦੇ ਉੱਤੇ ਆਪਦੇ ਆਪ ਨੂੰ ਉੱਥੇ ਖੜਾ ਕਰਕੇ ਜਿਸ ਤਰੀਕੇ ਨਾਲ ਕੁਰਬਾਨੀਆਂ ਕੀਤੀਆਂ, ਪੰਜਾਬ ਦਾ ਕੋਈ ਪਿੰਡ ਨਹੀਂ ਹੋਣਾ ਜਿੱਥੇ ਇਸ ਮੁਲਕ ਦੀ ਰਾਖੀ ਲਈ ਲੜਦੇ ਮਰਦੇ ਸਾਡੇ ਭਰਾ ਸ਼ਹੀਦ ਨਾ ਹੋਏ ਹੋਣ, ਜਾਨਾਂ ਨਾ ਵਾਰ ਗਏ ਹੋਣ। ਪਰ 1984 ਦੇ ਵਿੱਚ ਪਹਿਲਾਂ ਤਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਫਿਰ ਉਸ ਹਮਲੇ ਤੋਂ 5 ਮਹੀਨੇ ਬਾਅਦ ਜਦੋਂ ਇਸ ਦੁਸ਼ਟ ਪਾਪਣ ਇੰਦਰਾ ਨੂੰ ਇਸ ਜ਼ੁਲਮ ਦੀ, ਇਸ ਪਾਪ ਦੀ, ਇਸ ਅਤਿਆਚਾਰ ਦੀ ਸਜ਼ਾ ਦਿੱਤੀ ਤਾਂ ਸਾਰੇ ਭਾਰਤ ਵਿੱਚ ਇਹ ਹੁਕਮ ਹੋ ਗਿਆ ਵੀ ਜਿੱਥੇ ਵੀ ਸਿੱਖ ਮਿਲਦਾ ਉਹਨੂੰ ਮਾਰ ਦਿਓ। ਤੇ ਉਸ ਮੌਕੇ ਜੋ ਭਾਣਾ ਵਾਪਰਿਆ, ਜੋ ਕਹਿਰ ਵਾਪਰਿਆ, ਉਹਦੇ ਬਾਰੇ ਸਾਡੇ ਭਾਈਚਾਰੇ ਨੇ ਬਹੁਤ ਵਧੀਆ ਡਾਕੂਮੈਂਟ ਜਿਹੜੇ ਨੇ ਉਹ ਤਿਆਰ ਕਰਕੇ ਸਾਰੀ ਦੁਨੀਆ ਦੇ ਸਾਹਮਣੇ ਲਿਆਂਦੇ ਆ।
ਸਰਦਾਰ ਸਰਜੀਤ ਸਿੰਘ ਸੋਖੀ ਨੇ ਉਦੋਂ ਸਾਰੇ ਭਾਰਤ ਦੇ ਵਿੱਚ ਅੱਡ-ਅੱਡ ਸ਼ਹਿਰਾਂ ਥਾਵਾਂ ਤੋਂ ਜੋ ਮਸਾਲਾ ਇਕੱਠਾ ਹੋਇਆ ਸੀ 1985 ਦੇ ਵਿੱਚ 95 ਦੇ ਵਿੱਚ ਛਾਪਿਆ ਸੀ ਸਿੱਖਾਂ ਦਾ ਕਤਲੇਆਮ। ਹੁਣ ਇਹ ਸ਼੍ਰੋਮਣੀ ਕਮੇਟੀ ਨੇ ਫੇਰ ਛਾਪਿਆ ਤੇ ਇਹਦੇ ਵਿੱਚ ਪੂਰਾ ਸਾਰਾ ਬਿਉਰਾ ਨਿੱਕੇ ਤੋਂ ਨਿੱਕਾ ਬੰਦੇ ਦਾ ਦੱਸਿਆ ਹੋਇਆ ਕਿ ਕਿਵੇਂ ਫੌਜ ਨੇ ਪੁਲਿਸ ਨੇ ਸਿੱਖਾਂ ਦਾ ਕਤਲੇਆਮ ਕਰਾਉਣ ਦੇ ਲਈ ਮਾਹੌਲ ਬਣਾਇਆ, ਕਿਵੇਂ ਅੱਡ-ਅੱਡ ਗਲੀਆਂ ਮਹੱਲਿਆਂ ਦੇ ਵਿੱਚ ਕਿਹੜੇ-ਕਿਹੜੇ ਬੰਦੇ ਨੇ ਕਿਵੇਂ ਸਿੱਖਾਂ ਦੇ ਕਤਲੇਆਮ ਦੇ ਲਈ ਸਖਾਲਾ ਕੀਤਾ। ਵੀ ਜੇ ਕੋਈ ਪੁਲਿਸ ਵਾਲਾ ਸੀ ਉਹਨੇ ਆ ਕੇ ਹਥਿਆਰ ਲੈ ਲਏ ਵੀ ਅਸੀਂ ਰਾਖੀ ਕਰਾਂਗੇ। ਤੋਂ ਜਿਹੜੇ HKL ਭਗਤ ਵਰਗੇ ਜਿਹੜਾ ਉਦੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸੀਗਾ ਤੇ ਉਹਨੇ ਬਹੁਤ ਸਾਰੇ ਬੰਦੇ ਸ਼ਾਹਦਰਾ ਥਾਣੇ ਚੋਂ ਲਿਆਂਦੇ ਕਿ ਤੁਸੀਂ ਕਤਲੇਆਮ ਕਰੋ। ਜਿਹੜੇ ਉੱਥੇ ਅਪਰਾਧੀ ਤੇ ਪਾਪੀ ਬੰਦੇ ਸੀ ਬਾਬੂ ਰਾਮ ਸ਼ਰਮਾ ਇਹ ਉੱਥੇ ਜਿਹੜਾ ਦਿੱਲੀ ਦੇ ਵਿੱਚ ਮੈਂਬਰ ਸੀਗਾ ਕਾਰਪੋਰੇਸ਼ਨ ਦਾ ਜਮਨਾ ਪਾਰ ਤੋਂ ਇਲਾਕਿਆਂ 'ਚ ਛੱਜੂਪੁਰ ਕਲੋਨੀ ਮੌਜਪੁਰ ਤੇ ਗੋਡਾ ਵਿੱਚ ਲੁੱਟਮਾਰ ਸਾੜ ਫੂਕ ਇਹਨੇ ਕਰਾਈ ਸਾਰੀ। ਮੰਗੋਲਪੁਰੀ ਵਿੱਚ ਜਿਹੜਾ ਸੱਜਣ ਕੁਮਾਰ ਆ MP ਇਹਨੇ ਕਿਹਾ ਵੀ ਜਿਹੜਾ ਸਿੱਖਾਂ ਨੂੰ ਮਾਰੂ ਹਰੇਕ ਵਿਅਕਤੀ ਨੂੰ ਇੱਕ ਬੋਤਲ ਸ਼ਰਾਬ ਦੀ ਤੇ 100 ਰੁਪਇਆ ਇਨਾਮ ਦੇ ਜਿਹੜੇ ਨੇ ਉਹ ਦਿਆਂਗੇ। ਤੇ ਇੱਕ ਉੱਥੇ ਲਲਿਤ ਮਾਕੜ ਸੀ, ਲਲਿਤ ਮਾਕੜ ਜਿਹੜਾ ਕਾਂਗਰਸ ਦਾ ਟ੍ਰੇਡ ਯੂਨੀਅਨ ਲੀਡਰ ਸੀਗਾ, ਮੈਟਰੋਪੋਲੀਟਨ ਕਾਉਂਸਲਰ ਵੀ ਸੀਗਾ, ਉਹਨੇ ਵੀ 100 ਰੁਪਇਆ ਹਰ ਗੁੰਡੇ ਨੂੰ ਦਿੱਤਾ ਤੇ ਬੋਤਲ ਸ਼ਰਾਬ ਦੀ ਦਿੱਤੀ। ਤੇ ਉਹਦੀ ਚਿੱਟੀ ਅੰਬੈਸਡਰ ਜਿਹੜੀ ਸੀ ਉਹ ਹਰ ਇਲਾਕੇ ਦੇ ਵਿੱਚ ਜਾ ਕੇ ਆਪ ਉੱਥੇ ਖੜ ਕੇ ਆਪਦੀ ਨਿਗਰਾਨੀ ਦੇ ਵਿੱਚ ਕਤਲੇਆਮ ਕਰਵਾਇਆ। ਕਰੋਲ ਬਾਗ ਦੇ ਇਲਾਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਧਰਮਦਾਸ ਸ਼ਾਸਤਰੀ, ਫਿਰ ਜਗਦੀਸ਼ ਟੈਟਲਰ ਕਾਉਂਸਲਰ ਸੀ ਇੱਕ ਉੱਥੇ ਮਹਿੰਦਰਾ ਕਰਕੇ ਧਰਮਦਾਸ ਸ਼ਾਸਤਰੀ ਜਿਹੜਾ ਸੀ ਉਹਨੇ ਇਹਨੂੰ ਵੋਟਾਂ ਦੀ ਲਿਸਟ ਦਿੱਤੀ ਸੀ ਕਿ ਤੁਹਾਡੇ ਇਲਾਕੇ 'ਚ ਸਿੱਖ ਨੇ ਇਹ ਮਾਰਨੇ ਆ। ਫਿਰ ਜਿਹੜਾ ਡਾਕਟਰ ਅਸ਼ੋਕ ਕੁਮਾਰ ਮੈਂਬਰ ਸੀਗਾ ਮਿਊਨਿਸਪਲ ਕਾਰਪੋਰੇਸ਼ਨ ਦਾ ਕਲਿਆਣਪੁਰੀ ਇਲਾਕੇ ਤੋਂ, ਇਹਨੇ ਅਗਵਾਈ ਕੀਤੀ ਭੀੜ ਦੀ ਹਜੂਮ ਦੀ ਤੇ ਲੁੱਟਮਾਰ ਸਾੜ ਫੂਕ ਬਲਾਤਕਾਰ ਕਤਲ ਜਿਹੜੇ ਆ ਸਭ ਤੋਂ ਵੱਧ ਇਹਦੇ ਅਸ਼ੋਕ ਕੁਮਾਰ ਨੇ ਕਰਾਏ। ਸੁਖਨ ਲਾਲ ਸੂਦ ਇਹ ਵੀ ਕਾਉਂਸਲਰ ਸੀਗਾ, ਜਗਦੀਸ਼ ਚੰਦਰ ਈਸ਼ਵਰ ਸਿੰਘ ਇਹ ਵੀ ਕਾਉਂਸਲਰ ਸੀ। ਦਿੱਲੀ ਯੂਥ ਕਾਂਗਰਸ ਦਾ ਇੱਕ ਲੀਡਰ ਸੀ ਬਲਵੰਤ ਖੋਖਰ, ਇਹਦੇ ਬਾਰੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਜਿਹੜੀਆਂ ਡਿਬੇਟ ਡਿਸਕਸ਼ਨ ਨਵੰਬਰ 84 ਦੇ ਨਸਲਕੁਸ਼ੀ ਬਾਰੇ ਚੱਲ ਰਹੀਆਂ ਨੇ ਉਹਦਾ ਜ਼ਿਕਰ ਆਉਂਦਾ। ਫਿਰ ਸ਼ਕਰਪੁਰ ਦੇ ਇਲਾਕੇ 'ਚ ਜਿੱਥੇ ਸ਼ਰਨਾਰਥੀਆਂ ਦੇ ਕੈਂਪ ਲੱਗੇ ਬਾਅਦ 'ਚ ਮੰਗੋਲਪੁਰੀ, ਇਹਨਾਂ ਕੈਂਪਾਂ ਦੇ ਵਿੱਚ ਹਰੇਕ ਬੰਦੇ ਨੇ ਦੱਸਿਆ ਵੀ ਇੱਥੇ ਇੱਕ ਫੈਜ਼ ਮੁਹੰਮਦ ਨਾਂ ਦਾ ਬੰਦਾ ਸੀ ਜਿਹੜਾ ਕਾਂਗਰਸ ਦਾ ਲੀਡਰ ਸੀਗਾ। ਪਾਲਮ ਏਰੀਆ ਜਿਹੜੀ ਕਲੋਨੀ ਆ ਉੱਥੇ ਕਾਂਗਰਸ ਦਾ ਲੀਡਰ ਰਤਨ ਹੁੰਦਾ ਸੀਗਾ ਤੇ ਯੂਥ ਕਾਂਗਰਸ ਦਾ ਲੀਡਰ ਸਤਵੀਰ ਸਿੰਘ ਜਿਹਨੇ ਜਿਹੜਾ ਬੇਗੂਸਰਾਏ ਦਾ ਇਲਾਕਾ ਜਾਂ ਹੋਰ ਇਧਰੋਂ ਬੰਦੇ ਜਿਹੜੇ ਆ ਢੋ ਕੇ ਜਿੱਥੇ ਜਿੱਥੇ ਵੀ ਲੋੜ ਪੈਂਦੀ ਸੀ ਨੇੜਲੇ ਇਲਾਕਿਆਂ 'ਚ ਬੱਸਾਂ ਜਿਹੜੀਆਂ ਸੀਗੀਆਂ ਉਹਨਾਂ 'ਚ ਭਰ ਕੇ ਇਹ ਲਈ ਫਿਰਦਾ ਸੀਗਾ। ਜਿੱਥੇ ਕਤਲੇਆਮ ਘੱਟ ਹੋਇਆ ਹੁੰਦਾ ਸੀ ਜਾਂ ਜਿੱਥੇ ਮੂਹਰੋਂ ਮੁਕਾਬਲੇ ਦੀ ਖਬਰ ਮਿਲਦੀ ਸੀ ਇਹ ਉੱਥੇ ਇੰਤਜ਼ਾਮ ਕਰਦਾ ਸੀ। ਇੱਕ ਮਲਹੋਤਰਾ ਹੈਗਾ ਉੱਥੇ ਜਿਹੜਾ ACP ਈਸਟ ਡਿਸਟ੍ਰਿਕਟ ਸ਼ਕਰਪੁਰ, ਇਹਨੇ ਉੱਥੇ ਲੋਕਾਂ ਦੀ ਭੀੜ ਇਕੱਠੀ ਕੀਤੀ ਤੇ ਉਹਨਾਂ ਨੂੰ ਜਿਹੜਾ ਸੀਗਾ ਪੂਰੀ ਕਮਾਂਡ ਦਿੱਤੀ ਕਿ ਤੁਸੀਂ ਇਸ ਤਰੀਕੇ ਨਾਲ ਕਤਲੇਆਮ ਕਰੋ। ਭੀੜ ਦੇ ਨਾਲ ਮਲਹੋਤਰਾ ਖੁਦ ਗਿਆ। ਜਿਹੜਾ ਕਾਂਗਰਸੀ ਵਰਕਰ ਤਰਲੋਚਨ ਸਿੰਘ ਭਾਟੀਆ ਉਹਦਾ ਕਤਲ ਕਰਾਉਣ ਤੋਂ ਲੈ ਕੇ ਫਿਰ ਜੀਪ ਦੇ ਵਿੱਚ ਸਟੇਸ਼ਨ ਵੈਗਨਾਂ 'ਚ ਸਟੇਨ ਗੰਨਾਂ ਤੇ ਹੋਰ ਸਮਾਨ ਜਿਹੜਾ ਹੈਗਾ ਰੱਖ ਕੇ ਇਹਨੇ ਉੱਥੇ ਕਤਲੇਆਮ ਕਰਾਇਆ। ਤੇ ਜੈ ਸਿੰਘ ਥਾਣੇਦਾਰ ਸੀ ਜਿਹੜਾ SHO, ਉਹਨੇ ਵੀ ਗੜਬੜ ਦੇ ਮੌਕੇ ਪੂਰਾ ਜਿਹੜਾ ਮੌਬ ਨੂੰ ਭੀੜ ਨੂੰ ਕਤਲੇਆਮ ਕਰਾਉਣ ਦੇ ਲਈ ਸਹੂਲਤ ਪੈਦਾ ਕੀਤੀ। ਸੁਲਤਾਨਪੁਰ ਥਾਣੇ ਦਾ ਥਾਣੇਦਾਰ ਸੀਗਾ ਰਾਓ ਰਾਮ ਮੋਹਰ, ਉਹਨੇ ਸਿੱਖਾਂ ਕੋਲੋਂ ਲਾਇਸੈਂਸੀ ਹਥਿਆਰ ਲੈ ਲਏ ਤਾਂ ਕਿ ਗੁੰਡੇ ਜਿਹੜੇ ਆ ਉਹ ਮੌਜ ਨਾਲ ਸਿੱਖਾਂ ਦਾ ਘਾਣ ਕਰ ਸਕਣ। ਤੇ ਇਸ ਤਰੀਕੇ ਨਾਲ ਹੋਰ ਬਹੁਤ ਵੱਡੀ ਲਿਸਟ ਵਾ ਕੁਝ ਪੁਲਿਸ ਅਫਸਰਾਂ ਦੀ, ਕੁਝ ਪੋਲੀਟੀਕਲ ਲੋਕਾਂ ਦੀ। ਤੋ ਇਹ ਜਿਹੜੇ ਸਾਰੇ ਦੇ ਸਾਰੇ ਲੋਕ ਸੀ ਇਹਨਾਂ ਨੂੰ ਬਚਾਉਣ ਦੇ ਲਈ ਭਾਰਤੀ ਹਕੂਮਤੀ ਤੰਤਰ ਨੇ ਪੂਰਾ ਜ਼ੋਰ ਲਾ ਦਿੱਤਾ। ਲੋਕ ਨਾਂ ਲੈ ਰਹੇ ਸੀ, ਸਬੂਤ ਦੇ ਰਹੇ ਸੀ, ਤੱਥ ਗਵਾਹੀਆਂ ਸਾਰਾ ਕੁਝ ਦੇ ਰਹੇ ਸੀ, ਪਰ ਸਿਸਟਮ ਨੇ ਕਿਹਾ ਕਿ ਬਚਾਉਣੇ ਆ। ਤੇ ਕਿਸੇ ਵੀ
ਵੱਡੇ ਪੱਧਰ ਦੇ ਉੱਤੇ ਕਤਲੇਆਮ ਕਰਨ ਵਾਲੇ ਨੂੰ ਕੁਝ ਨਹੀਂ ਹੋਣ ਦਿੱਤਾ। ਆ ਜਿਹੜੀਆਂ ਗੱਲਾਂ ਜੀਆਂ ਹੁਣ ਸੁਣਾ ਕੇ ਕਿ ਲਓ ਜੀ ਸੱਜਣ ਕੁਮਾਰ ਨੂੰ ਆਹ ਕਰਤਾ ਫਲਾਨਾ, ਇਹ ਤਾਂ ਹੁਣ ਬਾਅਦ ਵਿੱਚ ਗੱਲਾਂ ਨੇ। 1984 ਤੋਂ ਲੈ ਕੇ 1994 ਤੱਕ ਜਦੋਂ ਤੱਕ ਖਾੜਕੂ ਲਹਿਰ ਜ਼ੋਰ ਤੇ ਰਹੀ ਹੈ, ਉਦੋਂ ਤੱਕ ਸਾਰੇ ਇਹਨਾਂ ਕੇਸਾਂ ਦੇ ਵਿੱਚ ਕੱਖ ਨਹੀਂ ਹੋਇਆ। ਤਰੀਕ ਪੈ ਜਾਂਦੀ ਸੀ ਤੇ ਅਗਲੀ ਤਰੀਕ ਫੇਰ ਆਉਣਾ, ਤਰੀਕ ਪੈ ਜਾਣੀ। ਕਿਸੇ ਕਤਲੇਆਮ ਦੇ ਦੋਸ਼ੀ ਨੂੰ 1 ਸਕਿੰਟ ਲਈ ਵੀ ਉਹਨਾਂ ਨੇ ਸਜ਼ਾ ਨਹੀਂ ਦਿੱਤੀ, ਕੋਈ ਕੇਸ ਨਹੀਂ ਚੱਲਿਆ। ਤੇ ਇਸੇ ਦੌਰ ਵਿੱਚ ਸਿੱਖ ਜੁਝਾਰੂਆਂ ਨੂੰ ਇਹ ਮੱਤਾਂ ਦਿੱਤੀਆਂ ਜਾਂਦੀਆਂ ਸੀ ਕਿ ਸਰਕਾਰ ਆ, ਸਿਸਟਮ ਆ, ਉਹਨਾਂ ਨੂੰ ਸਜ਼ਾ ਦਊ, ਤੁਸੀਂ ਹਥਿਆਰ ਛੱਡ ਦਿਓ। ਤੇ ਜਿੰਨੇ ਕੁ ਖਾੜਕੂ ਲਹਿਰ ਨੇ ਆਪ ਹੱਥੀ ਸੋਧ ਲੈ, ਬਾਅਦ ਚ ਤਾਂ ਕਿਸੇ ਨੂੰ ਕੁਝ ਨਹੀਂ ਹੋਣ ਦਿੱਤਾ। ਜਿਹੜੇ ਲੋਕ ਕਾਨੂੰਨ ਕਰਾਉਣ ਦੀਆਂ, ਡੈਮੋਕ੍ਰੇਸੀ ਦੀਆਂ ਮੱਤਾਂ ਦਿੰਦੇ ਹੁੰਦੇ ਆ, ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ 1984 ਤੋਂ ਲੈ ਕੇ 1994 ਤੱਕ ਇਹਨਾਂ ਅਦਾਲਤਾਂ ਨੂੰ ਕੀ ਸੱਪ ਸੁੰਘਿਆ ਹੋਇਆ ਸੀ? ਜੇ ਅਦਾਲਤਾਂ 'ਚ ਕੇਸ ਚੱਲ ਰਹੇ ਹੁੰਦੇ, ਜੇ ਅਦਾਲਤਾਂ ਦੇ ਵਿੱਚ ਪਾਪੀਆਂ ਨੂੰ, ਦੋਸ਼ਟਾਂ ਨੂੰ ਲਾਹਣਤਾਂ ਪੈ ਰਹੀਆਂ ਹੁੰਦੀਆਂ, ਉਹਨਾਂ ਨੂੰ ਦਹਿਸ਼ਤ ਪਈ ਹੁੰਦੀ ਕਿ ਸਾਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ, ਤਾਂ ਜਿਹੜੇ ਨੌਜਵਾਨ ਹਥਿਆਰਬੰਦ ਹੋ ਕੇ ਇਹਨਾਂ ਦੋਸ਼ਟਾਂ ਦੇ ਮਗਰ ਲੱਗੇ ਹੋਏ ਸੀ, ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਂ ਕਿਸੇ ਠਾਰ ਵਾਲੇ ਨੇ ਕਹਿਣਾ ਸੀ ਕਿ ਦੇਖ ਲਓ ਭਰਾਵੋ, ਹੋ ਸਕਦਾ ਇਹਨਾਂ ਦੋਸ਼ਟਾਂ ਨੂੰ ਸਰਕਾਰ ਸਜ਼ਾ ਦੇ ਦੇਵੇ। ਪਰ ਜਦੋਂ ਹਰ ਇੱਕ ਬੰਦਾ ਇਹਨਾਂ ਦੋਸ਼ਟਾਂ ਪਾਪੀਆਂ ਬਾਰੇ, ਜਿਨ੍ਹਾਂ ਦੀਆਂ ਲਿਸਟਾਂ ਉਦੋਂ ਆਮ ਸੀਗੀਆਂ, ਦੋਸ਼ੀ ਕੌਣ ਕਿਤਾਬ 'ਚ ਛਪਿਆ ਸੀ, ਉਹਨਾਂ ਪਾਪੀਆਂ ਨੂੰ ਦੇਖਣ ਤੋਂ ਬਾਅਦ, ਇਸ ਸਾਰੀ ਅਦਾਲਤੀ ਪ੍ਰਕਿਰਿਆ ਨੂੰ ਦੇਖਣ ਤੋਂ ਬਾਅਦ ਹਰੇਕ ਨੂੰ ਇਹੀ ਗਰੰਟੀ ਸੀ ਕਿ ਜਿੰਨੇ ਕਿ ਤੁਸੀਂ ਸਿੱਖੋ ਆਪ ਠੋਕਲੇ ਸਿਸਟਮ ਨੇ ਕਿਸੇ ਨੂੰ ਕੋਈ ਸਜ਼ਾ ਨਹੀਂ ਦੇਣੀ। ਔਰ ਇਹ ਗੱਲ ਸੱਚੀ ਨਿਕਲੀ। ਸੋ ਲੋਕਤੰਤਰ ਦੀਆਂ ਦਹਾਈਆਂ ਦੇਣ ਵਾਲੇ ਬੰਦੇ ਆ ਜਿਹੜੇ, ਉਹਨਾਂ ਨੂੰ ਆਪਣੇ ਆਪ ਨੂੰ ਆਪ ਹੀ ਲਾਹਣਤਾਂ ਪਾਉਣੀਆਂ ਚਾਹੀਦੀਆਂ ਕਿ ਜਿਸ ਮੁਲਕ ਦੀ ਡੈਮੋਕ੍ਰੇਸੀ, ਜਿਸ ਮੁਲਕ ਦਾ ਜੁਡੀਸ਼ੀਅਲ ਸਿਸਟਮ, ਜੱਜ, ਅਦਾਲਤਾਂ, ਵਕੀਲ, ਪੁਲਿਸ, ਸਾਰੇ ਜਾਣੇ ਇਸ ਗੱਲ ਤੇ ਇਕਜੁੱਟ ਹੋਏ ਫਿਰਦੇ ਹੋਣ, ਉਸ ਮੁਲਕ ਦੇ ਬਾਰੇ ਲੋਕਾਂ ਨੂੰ ਮਤਾਂ ਦੇਣੀਆਂ ਕਿ ਜੀ ਕਾਨੂੰਨ 'ਚ ਯਕੀਨ ਰੱਖੋ, ਇਹ ਕਿੱਧਰਲੀ ਸਿਆਣਪ। 1984 ਦੇ ਇਸ ਕਤਲੇਆਮ ਤੋਂ ਬਾਅਦ ਅਸਲ ਵਿੱਚ ਸਿੱਖਾਂ ਦੇ ਅੰਦਰ ਉਹ ਬਦਲੇ ਦੀ ਅੱਗ ਜਿਹੜੀ ਆ, ਜਿਹਨੇ ਖਾਲਿਸਤਾਨ ਦੀ ਲਹਿਰ ਨੂੰ ਬਲ ਦਿੱਤਾ, ਉਹ ਪੂਰੀ ਮਗੀ ਹੈ। ਜੂਨ 1984 ਤੋਂ ਨਵੰਬਰ 1984 ਤੱਕ ਬਹੁਤੇ ਸਿੱਖਾਂ ਨੂੰ ਘਰਾਂ 'ਚ ਇਹੀ ਮਤਾਂ, ਇਹੀ ਗੱਲਾਂ ਸੀ ਕਿ ਯਾਰ ਜੇਕਰ ਅੰਦਰ ਸੰਤ ਭਿੰਡਰਾਂ ਵਾਲੇ ਤੇ ਹੋਰ ਜੁਝਾਰੂ ਹਥਿਆਰ ਲੈ ਕੇ ਨਾ ਬੈਠੇ ਹੁੰਦੇ, ਫੇਰ ਸ਼ਾਇਦ ਹਮਲਾ ਨਾ ਹੁੰਦਾ। ਲੋਕ ਦੁਬਦਾ ਵਿੱਚ ਸੀ। ਲੋਕਾਂ ਨੂੰ ਕਈ ਗੱਲਾਂ ਜੀਆਂ ਇਹੋ ਜਿਹੀਆਂ ਲੱਭ ਗਈਆਂ ਜਿਨ੍ਹਾਂ ਦੇ ਆਧਾਰ ਤੇ ਉਹ ਚੁੱਪ ਜਾ ਕਰ ਜਾਂਦੇ ਸੀ। ਪਰ ਨਵੰਬਰ 84 ਤੋਂ ਬਾਅਦ ਕਿਸੇ ਕੋਲੇ ਕੁਝ ਨਹੀਂ ਸੀ ਬਚਿਆ, ਕਿਉਂਕਿ ਜੂਨ 84 ਵਾਲਿਆਂ ਕੋਲੇ ਫੇਰ ਕੁਝ ਅਸਲਾ ਸੀ, ਕੁਝ ਲੜਨ ਦਾ, ਕੁਝ ਉਹਨਾਂ ਦੇ ਕੋਲੇ ਸਮਾਨ ਸੀ। ਪਰ ਨਵੰਬਰ 84 ਨੂੰ ਤਾਂ ਵਿਚਾਰੇ ਰੋਟੀ ਵਾਲਾ ਟਿਫਨ ਲੈ ਕੇ ਕੰਮ ਤੇ ਚੱਲੇ ਲੋਕ ਸੀ, ਕਿਰਤ ਕਮਾਈ ਕਰਨ ਚੱਲੇ ਲੋਕ ਸੀ। ਉਹਨਾਂ ਨੂੰ ਤਾਂ ਕਦੇ ਸੁਪਨਾ ਵੀ ਨਹੀਂ ਸੀ ਆਇਆ ਕਿ ਇੱਥੇ ਗਵਾਂਢ ਵਿੱਚ ਵਸਦੇ ਹੋਏ ਲੋਕ ਸਾਡੇ ਗਲਾਂ 'ਚ ਟਾਇਰ ਪਾਉਣਗੇ। ਕਦੇ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਸਾਡੇ ਸਿੱਖ ਭਾਈਚਾਰੇ ਨੂੰ ਇਸ ਤਰੀਕੇ ਨਾਲ ਜਲੀਲ ਹੋਣਾ ਪਊਗਾ। ਨਾ ਉਹਨਾਂ ਨੂੰ ਇਹ ਪਤਾ ਸੀ ਕਿ ਸੰਤ ਭਿੰਡਰਾਂ ਵਾਲੇ ਕੀ ਲੜਾਈ ਲੜ ਰਹੇ ਨੇ, ਨਾ ਉਹਨਾਂ ਨੂੰ ਧਰਮ ਯੁੱਧ ਮੋਰਚੇ ਦਾ ਕੋਈ ਪਤਾ ਸੀ, ਨਾ ਉਹਨਾਂ ਨੂੰ ਇਹ ਪਤਾ ਸੀ ਵੀ ਇੱਥੇ ਬੇਅੰਤ ਸਿੰਘ, ਸਤਵੰਤ ਸਿੰਘ ਨਾਂ ਦੇ ਪੁਲਿਸ ਮੁਲਾਜ਼ਮ ਜਿਹੜੇ ਆ, ਇੰਦਰਾ ਗਾਂਧੀ ਦੇ ਗਨਮੈਨ ਨੇ, ਉਹ ਤਾਂ ਵਿਚਾਰੇ 1947 ਮੌਕੇ ਜਾਂ ਉਦੋਂ ਪਹਿਲਾਂ ਦੇ ਦਿੱਲੀ ਵਸਦੇ ਸੀ। ਉਹ ਤਾਂ ਉਸ ਵੰਡ ਮੌਕੇ ਕਲਹਿਣੇ ਉਸ ਮਾਹੌਲ ਦੇ ਵਿੱਚ ਦਿੱਲੀ ਆ ਕੇ ਵਸ ਗਏ ਕਿ ਚਲੋ ਕਿਤੇ ਤਾਂ ਸਿਰ ਢਕਣਾ ਹੀ ਆ, ਸਿਰ ਟਿਕਾਉਣਾ ਹੀ ਆ। ਉੱਥੇ ਵਸਦਿਆਂ ਹੋਇਆਂ ਉਹਨਾਂ ਨੇ ਆਪਦੀ ਦੁਨੀਆ ਉੱਥੇ ਸਿਰਜ ਲਈ। ਉਹਨਾਂ ਨੂੰ ਪੰਜਾਬ ਦੇ ਜਾਂ ਇੱਥੋਂ ਦੇ ਸਿੱਖਾਂ ਦੇ ਬਹੁਤੇ ਮਸਲਿਆਂ ਨਾਲ ਕੋਈ ਸਰੋਕਾਰ ਵੀ ਨਹੀਂ ਸੀ। ਉਹ ਦਿੱਲੀ ਦੇ ਵਿੱਚ ਰਹਿੰਦੇ ਹੋਏ ਸ਼ਾਇਦ ਕਾਂਗਰਸ ਨੂੰ ਵੋਟਾਂ ਵੀ ਪਾਉਂਦੇ ਹੋਣ। ਉਹਨਾਂ ਨੂੰ ਤਾਂ ਸ਼ਾਇਦ ਇਹ ਨਾਲ ਹੋਵੇ ਕਿ ਪੰਜਾਬ 'ਚ ਸਰਕਾਰ ਕਿਹਦੀ ਬਣਦੀ ਹੈ ਤੇ ਕਿਹਦੀ ਟੁੱਟਦੀ ਹੈ। ਨਾ ਉਹਨਾਂ ਨੂੰ ਬਾਦਲ ਦਾ ਕੋਈ ਫਿਕਰ, ਨਾ ਕੋਈ ਟੌੜੇ ਦਾ ਫਿਕਰ। ਉਹ ਦਿੱਲੀ 'ਚ ਆਰਾਮ ਨਾਲ ਆਪਦਾ ਜੀਵਨ ਬਸਰ ਕਰਦੇ ਲੋਕ। ਪਰ 1984 ਨੂੰ ਉਹਨਾਂ ਨੂੰ ਦੱਸਿਆ ਗਿਆ ਨਵੰਬਰ ਮਹੀਨੇ 'ਚ ਕਿ ਤੁਸੀਂ ਸਿੱਖ ਹੋ, ਤੇ ਸਿੱਖ ਹੋਣ ਦਾ ਮਤਲਬ ਇਸ ਮੁਲਕ ਵਿੱਚ ਇਹੀ ਆ ਕਿ ਤੁਹਾਡੇ ਗਲ 'ਚ ਟਾਇਰ ਪਾ ਕੇ ਅੱਗ ਲਾਈ ਜਾਵੇ ਤੇ ਤੁਹਾਡੇ ਨਾਲ ਮਾੜੇ ਤੋਂ ਮਾੜਾ ਕੀਤਾ ਜਾਵੇ। ਅੱਜ ਜਿਹੜੇ ਬੰਦੇ ਮਤਾਂ ਦਿੰਦੇ ਆ ਪੜ੍ਹੇ ਲਿਖੇ ਨੇ, ਕਿਉਂਕਿ ਜਿਹੜਾ ਸਾਡਾ ਪਿਛਲਾ ਇਤਿਹਾਸ ਆ, ਉਦੋਂ ਅੱਜ ਵਾਲੀ ਪੜ੍ਹਾਈ ਜਿਹੜੀ ਆ ਤੋਤਾ ਪੜ੍ਹਾਈ ਇਹ ਨਹੀਂ ਸੀਗੀ। ਜਿਹੜੀ ਅੰਗਰੇਜ਼ੀ ਵਿੱਦਿਆ ਜਾਂ ਭਾਰਤੀ ਵਿੱਦਿਆ ਜਾਂ 1947 ਤੋਂ ਬਾਅਦ ਵਾਲੀ ਵਿੱਦਿਆ ਜਿਨ੍ਹਾਂ ਨੇ ਇਹ ਪੜ੍ਹੀ ਆ ਨਾ, ਉਹਨਾਂ ਨੂੰ ਤਾਂ ਇਹ ਲੱਗਦਾ ਵੀ ਦੁਨੀਆ ਭਰ ਦੇ ਵਿੱਚ ਸਭ ਤੋਂ ਸਿਆਣੇ ਜਿਹੜੇ ਨੇ
ਉਹ ਹਿੰਦੂ ਨੇ ਜਿਨ੍ਹਾਂ ਨੇ ਸਾਡੇ ਗਲਾਂ 'ਚ ਟਾਇਰ ਪਾ ਕੇ ਸਾਨੂੰ ਅੱਗਾਂ ਲਾਈਆਂ, ਸਾਨੂੰ ਜਲੀਲ ਕੀਤਾ। ਤੇ ਸਭ ਤੋਂ ਮਾੜੇ ਉਹ ਸਿੱਖ ਨੇ ਜਿਨ੍ਹਾਂ ਨੇ ਸਿੱਖ ਰਾਜ ਦੀ ਗੱਲ ਕਰਨੀ ਸ਼ੁਰੂ ਕੀਤੀ ਹੋਈ। ਆ ਪੜ੍ਹੇ ਲਿਖੇ ਲੋਕਾਂ ਦਾ ਹਾਲ। ਸਾਡੀਆਂ ਪਿਛਲੀਆਂ ਪੁਸ਼ਤਾਂ ਜਿਹੜੀਆਂ ਨੇ, ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ, ਉਹਨਾਂ ਨੇ ਇਹ ਪੜ੍ਹਾਈ ਨਹੀਂ ਸੀ ਪੜ੍ਹੀ ਹੋਈ। ਇਸ ਕਰਕੇ ਉਹਨਾਂ ਕੋਲੇ ਸਿਧਾਂਤ ਸੀ ਬਾਗੀ ਜਾਂ ਬਾਦਸ਼ਾਹ, ਜਾਂ ਤਾਂ ਸਿੱਖ ਰਾਜ ਕਰਦੇ ਆ ਜਾਂ ਫਿਰ ਜਿਹੜੇ ਨੇ ਉਹ ਰਾਜ ਲਈ ਲੜਦੇ ਆ। ਰਾਜ ਕਰਹਿ ਕਿ ਲੜ ਮਰਹਿ, ਜਾਂ ਤਖਤ ਜਾਂ ਤਖਤਾ ਹੈ। ਉਹ ਜਿਹੜੇ ਸਾਡੇ ਪੁਰਖੇ ਸੀ, ਸਾਡੇ ਬਜ਼ੁਰਗ ਸੀ, ਉਹਨਾਂ ਨੇ ਇਸੇ ਗੱਲ ਤੇ ਚੱਲਦਿਆਂ ਹੋਇਆਂ 18ਵੀਂ ਸਦੀ ਦੇ ਵਿੱਚ ਹਰ ਕਤਲੇਆਮ ਦਾ, ਹਰ ਨਸਲਕੁਸ਼ੀ ਦੀ ਲਹਿਰ ਦਾ ਡਟ ਕੇ ਮੁਕਾਬਲਾ ਵੀ ਕੀਤਾ ਤੇ ਆਪਦੇ ਨਿਸ਼ਾਨੇ ਨੂੰ ਕਦੇ ਪਿੱਠ ਨਹੀਂ ਦਿੱਤੀ। ਹੁਣ ਨਾਲੇ ਤਾਂ ਕਤਲੇਆਮ ਹੋ ਗਿਆ ਤੇ ਨਾਲੇ ਮੱਤਾਂ ਦਿੱਤੀਆਂ ਜਾ ਰਹੀਆਂ ਨੇਗੀਆਂ, ਛੱਡੋ ਜੀ ਖਾਲਿਸਤਾਨ ਦੀ ਗੱਲ ਕਰਨ ਵਾਲੇ ਤਾਂ ਪਾਕਿਸਤਾਨ ਦੇ ਪਿੱਠੂ ਆ। ਸਾਡਾ ਕਤਲੇਆਮ ਪਾਕਿਸਤਾਨ ਨੇ ਕੀਤਾ, ਸਿੱਖਾਂ ਦੇ ਦਰਬਾਰ ਸਾਹਿਬ ਤੇ ਹਮਲਾ ਪਾਕਿਸਤਾਨ ਨੇ ਕੀਤਾ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਕਿਸਤਾਨ ਨੇ ਰੱਖੇ ਆ। ਸਿੱਖੀ ਦਾ ਘਾਣ ਕਰਨਾ, ਆਰਐਸਐਸ ਰਾਹੀਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ, ਇਹ ਪਾਕਿਸਤਾਨ ਨੇ ਕੀਤਾ। ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਹਰ ਕੰਮ ਭਾਰਤ ਕਰੇ ਤੇ ਸਿੱਖਾਂ ਦਾ ਦੁਸ਼ਮਣ ਕਹਿੰਦੇ ਜੀ ਪਾਕਿਸਤਾਨ। ਤੇ ਜੇ ਸਿੱਖ ਅੱਜ ਖਾਲਿਸਤਾਨ ਦੀ ਗੱਲ ਕਰਦੇ ਆ, ਉਹਨਾਂ ਨੂੰ ਸਾਡੇ ਪੜ੍ਹੇ ਲਿਖੇ ਬੰਦੇ ਜਿਨ੍ਹਾਂ ਤੇ ਹਿੰਦੂ ਹੱਸਦੇ ਹੋਣੇ ਆ ਵੀ ਜਿੰਨਾ ਟਾਈਮ ਆਹ ਬਿਮਾਰੀ ਵਾਲੇ ਸਿੱਖ ਹੈਗੇ ਆ ਜਿਹੜੇ ਕਹਿੰਦੇ ਆ ਕਿ ਖਾਲਿਸਤਾਨ ਬੜਾ ਮਾੜਾ, ਸਾਨੂੰ ਇਸੇ ਇੰਡੀਆ 'ਚ ਛਿੱਤਰ ਖਾਂਦੇ ਰਹਿਣਾ ਚਾਹੀਦਾ, ਵੀ ਸਾਨੂੰ ਤਾਂ ਕੋਈ ਫਿਕਰ ਕਰਨ ਦੀ ਲੋੜ ਹੀ ਨਹੀਂ। ਇਹ ਤਾਂ ਇਉਂ ਸਮਝਦੇ ਆ ਕਿ ਜਿਵੇਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਲੋਕ ਕੋਈ ਪਾਪ ਕਰ ਰਹੇ। ਦੁਨੀਆ 'ਚ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਕੌਮ ਦੇ ਵਿੱਚ ਇਸ ਤਰੀਕੇ ਦੇ ਖਿਆਲ ਹੋਣ ਕਿ ਚਾਹੇ ਆਪਾਂ ਇਸ ਗੁਲਾਮੀ 'ਚ ਜਿੰਨਾ ਮਰਜ਼ੀ ਜਲੀਲ ਹੋ ਰਹੇ ਆ, ਪਰ ਆਪਾਂ ਨੂੰ ਕਦੇ ਆਜ਼ਾਦੀ ਦਾ ਖਿਆਲ ਵੀ ਮਨ 'ਚ ਨਹੀਂ ਲਿਆਉਣਾ ਚਾਹੀਦਾ। ਮੈਨੂੰ ਤਾਂ ਲੱਗਦਾ ਦੁਨੀਆ ਭਰ ਦੀ ਹਰ ਕੌਮ ਜਿਹੜੀ ਆ ਉਹ ਆਪਦੀ ਆਜ਼ਾਦੀ ਲਈ ਉਦੋਂ ਜ਼ਿਆਦਾ ਸੋਚਦੀ ਹੈ ਜਦੋਂ ਜ਼ੁਲਮ ਹੁੰਦਾ। ਪਰ ਸਾਡੀ ਕੌਮ ਦੇ ਵਿੱਚ ਕਹਿੰਦੇ ਅਸੀਂ ਪੜ੍ਹੇ ਲਿਖੇ ਆ, ਤੁਹਾਡੇ ਨਾਲ ਤਾਂ ਫਿਰ ਭਾਈ ਉਹ ਸਾਡੇ ਅਨਪੜ੍ਹ ਬਜ਼ੁਰਗ ਚੰਗੇ ਸੀ ਜਿਨ੍ਹਾਂ ਨੂੰ ਤੁਸੀਂ ਨਿਹੰਗ ਕਹਿ ਕੇ ਚੁਟਕਲੇ ਸੁਣਾਉਂਦੇ ਹੋ, ਜਿਨ੍ਹਾਂ ਤੇ ਖੁਸ਼ ਹੁੰਦੇ ਹੋ, ਜਿਨ੍ਹਾਂ ਦੀਆਂ ਗੱਲਾਂ ਤੇ ਤਾੜੀਆਂ ਮਾਰਦੇ ਹੋ ਕਿ ਉਹਨਾਂ ਨੂੰ ਬੇਵਕੂਫਾਂ ਨੂੰ ਪਤਾ ਨਹੀਂ ਸੀ। ਤੁਸੀਂ ਭਾਈ ਸਿਆਣੇ ਹੋ ਗਏ, ਉਹ ਸਾਰੇ ਗੁਰੂ ਦੇ ਸਿੰਘ। ਮੈਂ ਇਸ ਗੱਲ ਤੋਂ ਬੜਾ ਔਖਾ ਆ ਕਿ ਜੇ ਕਿਤੇ ਆਹ ਪੜ੍ਹੇ ਲਿਖੇ ਵਿਦਵਾਨ ਸੱਜਣ ਜਿਹੜੇ ਅੱਜ ਕੱਲ੍ਹ ਮਤਾਂ ਦੇ ਕੇ ਕਮਲੇ ਹੋਏ ਫਿਰਦੇ ਆ, ਇਹ ਉਦੋਂ ਹੁੰਦੇ ਇਹਨਾਂ ਨੇ ਕਹਿਣਾ ਸੀ ਭਾਈ ਮਨੀ ਸਿੰਘ ਜੀ ਕਾਹਨੂੰ ਬੰਦ ਘਟਾਉਂਦੇ ਹੋ, ਇਸਲਾਮ ਕਬੂਲ ਕਰ ਲਓ, ਫਿਰ ਕੀ ਹੋ ਗਿਆ, ਫਿਰ ਤੁਸੀਂ ਬਾਅਦ ਵਿੱਚ ਦੁਬਾਰਾ ਸਿੱਖ ਸੱਜ ਜਿਓ। ਜੇ ਇਹ ਉਦੋਂ ਹੁੰਦੇ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਮਤਾਂ ਦੇਣੀਆਂ ਸੀ, ਇਹ ਤਾਂ ਗੁਰੂ ਨੂੰ ਵੀ ਮਤਾਂ ਦੇਣ ਜੋਗੇ ਨੇ, ਇਹਨਾਂ ਦਾ ਕੀ ਲੇਖਾ। ਸੋ ਇਹ ਜਿਹੜੇ ਆਪਦੇ ਆਪ ਨੂੰ ਮਹਾਨ ਵਿਦਵਾਨ ਸਮਝਦੇ ਆ, ਜਿਹੜੇ ਅੱਜ ਕੱਲ੍ਹ ਸਿੱਖਾਂ ਨੂੰ ਗੁਲਾਮ ਰਹਿਣ ਦੇ ਲਾਭ ਗਿਣਾ ਰਹੇ ਨੇ ਕਿ ਭਾਰਤ ਦੀ ਗੁਲਾਮੀ 'ਚ ਨਜ਼ਾਰੇ ਲਓ, ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਦੇ ਅਕਲ ਆਊਗੀ, ਕਦੇ ਕੋਈ ਸਮਝ ਆਊਗੀ। ਜਦੋਂ ਗਲ ਵਿੱਚ ਟਾਇਰ ਪਾਉਣਗੇ ਦੁਬਾਰਾ ਕਦੇ, ਜਦੋਂ ਅੱਲੜ ਮਾਸੂਮ ਬੱਚੀ ਨਾਲ, ਧੀ ਨਾਲ ਬਦਕਾਰੀ ਹੋਣ ਲੱਗੂਗੀ, ਮਾੜਾ ਹੋਣ ਲੱਗੂਗੀ, ਉਦੋਂ ਵੀ ਸ਼ਾਇਦ ਇਹਨਾਂ ਨੂੰ ਅਕਲ ਨਾ ਆਵੇ, ਕਿਉਂਕਿ ਇਹਨਾਂ ਦਾ ਖੂਨ ਬਿਲਕੁਲ ਚਿੱਟਾ ਹੋ ਗਿਆ ਲੱਗਦਾ। ਨਹੀਂ ਤਾਂ ਜੋ ਕੁਝ ਸਾਡੇ ਨਾਲ ਵਾਪਰਿਆ, ਆਹ ਜਿਹੜੀ ਸਰਜੀਤ ਸਿੰਘ ਸੋਖੀ ਵਾਲੀ ਕਿਤਾਬ ਆ, ਚਲੋ ਇਹ ਤਾਂ ਪੁਰਾਣੀ ਆ, ਆਹ ਅੱਜ ਸਾਡੇ ਹੁਣ ਵੀ ਨੌਜਵਾਨ ਜਿਹੜੇ ਆ, ਕੱਲ ਇੱਕ ਕਿਤਾਬ ਸ਼ਹੀਦ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅਕਾਲ ਤਖਤ ਸਾਹਿਬ ਦੇ ਸਨਮੁਖ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਸਿੱਖ ਜੁਝਾਰੂ ਆਗੂਆਂ ਨੇ ਰਿਲੀਜ਼ ਕੀਤੀ ਆ, ਜਿਹਨੂੰ ਭਾਈ ਗੁਰਜੰਟ ਸਿੰਘ ਬੱਲ ਤੇ ਸੁਖਜੀਤ ਸਿੰਘ ਸਦਰਕੋਟ ਸਿੱਖ ਨਸਲ ਕੁਸ਼ੀ ਦਾ ਖੁਰਾ ਖੋਜ, ਚਸ਼ਮਦੀਦਾਂ ਅਤੇ ਸਮੂਤਾਂ ਦੀ ਜਵਾਨੀ, ਸਿੱਖ ਸਮੂਤ ਦੇ ਰਹੇ ਨੇ। ਆ ਪੂਰੇ ਸਾਰੀ ਕਿਤਾਬ ਦੇ ਵਿੱਚ ਹਰ ਚੀਜ਼ ਆ, ਜਿਹੜਾ ਵੀ ਕੁਝ ਚਾਹੀਦਾ। ਜਿਨ੍ਹਾਂ ਨੂੰ ਇਹ ਕਿਤਾਬਾਂ, ਇਹ ਸਾਰਾ ਕੁਝ ਦੇਖ ਕੇ ਸਮਝ ਨਹੀਂ ਆਉਂਦੀ ਕਿ ਅਸੀਂ ਸਾਡੀ ਕੌਮ ਨਾਲ ਕੀ ਵਾਪਰਿਆ, ਦੱਸੋ ਤਾਂ ਸਹੀ ਕਿ ਜੂਨ 1984 ਦੀ ਤਾਂ ਫੇਰ ਕੋਈ ਚਲੋ ਤੁਸੀਂ ਬਣਾ ਲਓਗੇ ਕੋਈ ਦਲੀਲ, ਨਵੰਬਰ 84 ਨੂੰ ਜਿਹੜੇ ਲੋਕ ਕਿਰਤ ਕਮਾਈਆਂ ਕਰਦੇ, ਗਰੀਬ ਅਮੀਰ ਸਾਰੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦਾ ਦੋਸ਼ ਕੀ ਸੀ? ਜਿਸ ਮੁਲਕ 'ਚ ਸਿੱਖ ਹੋਣਾ ਹੀ ਦੋਸ਼ ਆ, ਉਸ ਮੁਲਕ ਦੇ ਗੋਗੇ ਗੋਨੇ ਨੂੰ ਸ਼ਰਮ ਨਾਲ ਮਰ ਨਹੀਂ ਜਾਣਾ ਚਾਹੀਦਾ। ਉੱਥੇ ਲੋਕਤੰਤਰ ਦੀਆਂ ਗੱਲਾਂ ਕਰਦੇ ਹੋ ਜਿੱਥੇ 10 ਸਾਲ ਉਹਨਾਂ ਨੇ ਤਰੀਕਾ ਹੀ ਪਾਈ ਗਏ। ਇੱਕ ਵੀ ਸਿੱਖ ਨੂੰ ਇਹ ਕਹਿਣ ਜੋਗਾ ਕਿਸੇ ਨੂੰ ਛੱਡਿਆ ਨਹੀਂ ਕਿ ਮਾੜਾ ਮੋਟਾ ਕਾਨੂੰਨ 'ਚ ਯਕੀਨ ਰੱਖੋ। ਜਿੰਨੇ ਕਿ ਸਿੱਖਾਂ ਨੇ ਆਪ ਮਾਰ ਲਏ,
बाकी दोषी ਜਿਹੜੇ ਆ ਨਜ਼ਾਰੇ ਲੈਂਦੇ ਫਿਰਦੇ, ਢੋਲੀਆਂ ਲਾਉਂਦੇ ਫਿਰਦੇ। ਤੇ ਹਰ 6 ਮਹੀਨੇ ਬਾਅਦ ਕੋਈ ਨਾ ਕੋਈ ਘਟਨਾਕ੍ਰਮ ਬਣਾ ਕੇ ਉੱਥੇ ਦਬਕਾ ਮਾਰਿਆ ਜਾਂਦਾ ਕਿ 84 ਦੁਹਰਾ ਦੇਂਗੇ। ਜਿਹੜੇ ਸਿੱਖ ਆਪਦੇ ਆਪ ਨੂੰ ਬਹੁਤੇ ਵਿਦਵਾਨ, ਸੂਝਵਾਨ, ਪੜ੍ਹੇ ਲਿਖੇ ਦੱਸਦੇ ਆ, ਉਹ ਉਦੋਂ ਇਹ ਨਹੀਂ ਕਹਿੰਦੇ ਕਿ ਇਹਨਾਂ ਨੇ ਮਾੜਾ ਕੀਤਾ ਜਾਂ ਮਾੜਾ ਬੋਲਿਆ, ਜਿਹੜਾ ਕਹਿੰਦੇ ਆ ਕਿ 84 ਦੁਹਰਾ ਦੇਾਂਗੇ। ਉਦੋਂ ਉਹ ਉਸ ਘਟਨਾ ਦੇ ਬਹਾਨੇ ਫਿਰ ਸਿੱਖਾਂ ਨੂੰ ਜਲੀਲ ਕਰਨ ਲੱਗੇ ਹੁੰਦੇ ਕਿ ਤੁਸੀਂ ਮਾੜੇ ਹੋ, ਤੁਸੀਂ ਭੈੜੇ ਹੋ। ਸਾਰੀ ਦੁਨੀਆ 'ਚ ਕਿਹਾ ਜਾਂਦਾ ਕਿ ਆਪਦੀ ਕੌਮ ਦੇ ਸਿਆਣੇ, ਪੜ੍ਹੇ ਲਿਖੇ, ਵਿਦਵਾਨ ਸੱਜਣਾ ਦਾ ਸਤਿਕਾਰ ਕਰਨਾ ਚਾਹੀਦਾ। ਪਰ ਸਾਡੀ ਕੌਮ ਦੇ ਵਿੱਚ ਆ ਜਿਹੜੇ ਪੜ੍ਹੇ ਲਿਖੇ, ਸੂਝਵਾਨ, ਜਿਹੜੇ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੇ ਆ, ਜਿਹੜੇ ਸਿੱਖ ਜਜ਼ਬਾਤਾਂ ਦਾ ਤਿਰਸਕਾਰ ਕਰਦੇ ਨੇ, ਇਹਨਾਂ ਦਾ ਸਤਿਕਾਰ ਕਰੀਏ ਤਾਂ ਕਰੀਏ ਕਿਵੇਂ? ਇਹ ਉਹ ਲੋਕ ਨੇ ਜਿਹੜੇ ਸਿੱਖਾਂ ਦੀ ਨਸਲਕੁਸ਼ੀ ਦੀ ਇੱਕ ਹੋਰ ਜਿਹੜੀ ਨਵੀਂ ਕਹਾਣੀ ਆ ਉਹਦੀ ਉਡੀਕ ਰਹੇ ਨੇ। ਤੇ ਉਦੋਂ ਵੀ ਬਾਅਦ ਚ ਵੀ ਇਹਨਾਂ ਨੇ ਮੱਤਾਂ ਇਹੀ ਦੇਣੀਆਂ ਨੇਗੀਆਂ ਕਿ ਕਸੂਰ ਸਿੱਖਾਂ ਦਾ ਹੀ ਹੋਣਾ। ਜਦੋਂ ਤੱਕ ਇਹ ਲੋਕ ਹਿੰਦੂ ਜਹਿਨੀਅਤ ਦੀ ਉਸ ਨਫ਼ਰਤ ਨੂੰ ਸਮਝ ਨਹੀਂ ਲੈਂਦੇ, ਇਹ ਸਮਝ ਕਿੱਥੋਂ ਆਉਣੀ ਹੈ ਜਦੋਂ ਪੜ੍ਹਨਾ ਹੀ ਉਹਨਾਂ ਦਾ ਪੜ੍ਹਾਇਆ ਹੈ? ਤੋਤੇ ਬਣ ਚੁੱਕੇ ਲੋਕ ਨੇ। ਤੋ ਇਹ ਲੋਕ ਜਿਹੜੇ ਨੇ, ਇਹਨਾਂ ਕੱਲ ਜਦੋਂ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਾਲਾਨਾ ਕਿਤਾਬ ਰਿਲੀਜ਼ ਹੋਈ, ਸਿੱਖ ਨਸਲਕੁਸ਼ੀ ਦਾ ਖੁਰਾ ਖੋਜ, ਕਿਤਾਬ ਲਿਖਣ ਵਾਲੇ ਵੀਰ ਗੁਰਜੰਟ ਸਿੰਘ ਬੱਲ ਤੇ ਸੁਖਜੀਤ ਸਿੰਘ ਸਦਰਕੋਟ, ਇਹ ਉੱਥੇ ਮੈਂ ਇਹਨਾਂ ਨੂੰ ਦੇਖ ਰਿਹਾ ਕਿ ਕਿੰਨੀ ਮਿਹਨਤ ਕੀਤੀ ਹੈ, ਕਿੰਨਾ ਇਹਨਾਂ ਬੱਚਿਆਂ ਨੇ, ਦੋਨਾਂ ਨੇ ਭੱਜ ਨੱਸ ਕਰਕੇ ਇਹ ਕਿਤਾਬ ਛਪਵਾਈ ਆ। ਤੇ ਜਿਹੜਾ ਪ੍ਰੋਫੈਸਰ ਸੁਖਜੀਤ ਸਿੰਘ ਸਦਰਕੋਟ ਆ, ਉਹ ਮੇਰੇ ਇੱਕ ਕਰੀਬੀ ਦੋਸਤ ਦਾ ਭਾਣਜਾ, ਖੋਸੇ ਪਿੰਡ ਵਾ, ਖੋਸਾ ਪਾਂਡੋ, ਉੱਥੇ ਸੁਖਜੀਤ ਸਿੰਘ ਖੋਸੇ, ਜਗਜੀਤ ਸਿੰਘ ਖੋਸੇ ਹੋਣੀ, ਉਹਨਾਂ ਪਰਿਵਾਰ ਨਾਲ ਉਹਨਾਂ ਦਾ ਲਿੰਕ। ਤੇ ਉਹਨੇ ਬੜੇ ਚਾਅ ਨਾਲ ਦੱਸਿਆ ਕਿ ਏਦਾਂ, ਮੈਨੂੰ ਵੀ ਵਧੀਆ ਲੱਗਿਆ। ਪਰ ਦੂਜੇ ਪਾਸੇ ਜਦੋਂ ਮੈਂ ਰਸਤੇ 'ਚ ਆ ਰਿਹਾ ਸੀ, ਮੈਂ ਸੋਚ ਰਿਹਾ ਸੀ ਕਿ ਕਿੰਨੀ ਮਿਹਨਤ ਨਾਲ ਕਿਤਾਬ ਲਿਖੀ ਹੈ, ਕਿੰਨਾ ਡਾਟਾ, ਕਿੰਨਾ ਫੈਕਟ ਇਕੱਠਾ ਕੀਤਾ। ਪਰ ਜਿਨ੍ਹਾਂ ਲੋਕਾਂ ਨੇ 1984 ਤੋਂ ਅੱਜ ਤੱਕ ਨਹੀਂ ਮੰਨਿਆ ਕਿ ਇਸ ਮੁਲਕ ਵਿੱਚ ਸਿੱਖਾਂ ਲਈ ਇਨਸਾਫ ਨਹੀਂ, ਜਿਹੜੇ ਅੱਜ ਵੀ ਕਹਿੰਦੇ ਆ ਕਿ ਇੰਦਰਾ ਨੂੰ ਮਾਰਿਆ ਫਿਰ ਇਹੀ ਕੁਝ ਹੋਣਾ ਸੀ, ਇਹ ਬੰਦੇ ਉਹੀ ਨੇ ਜਿਨ੍ਹਾਂ ਨੂੰ ਦੇਖ ਕੇ ਉਹਦੀ ਜ਼ੁਰਤ ਪਈ ਸੀ ਰਾਜੀਵ ਗਾਂਧੀ ਦੀ, ਜਿਹਨੇ ਇਹ ਭਕਾਈ ਮਾਰੀ ਸੀ ਕਿ ਜਦੋਂ ਕੋਈ ਬੜਾ ਪੇੜ ਗਿਰਤਾ ਹੈ ਫਿਰ ਧਰਤੀ ਕਾਂਪਤੀ ਹੈ। ਜਿਹੜੇ ਫੂਲਕਾ ਸਾਹਿਬ ਨੇ ਕਿਤਾਬ ਲਿਖੀ ਜਦੋਂ ਵੱਡੇ ਪੇੜ ਵਾਲੀ, ਜਾਂ ਹੋਰ, ਉਹ ਕਿਤਾਬਾਂ ਇਹਨਾਂ ਪਰਿਵਾਰਾਂ 'ਚ, ਇਹਨਾਂ ਘਰਾਂ 'ਚ ਇਹ ਰੱਖਦੇ ਹੀ ਨਹੀਂ। ਇਹ ਤਾਂ ਕਹਾਣੀ ਘਰ ਘਰ ਕੀ ਟੀਵੀ ਸੀਰੀਅਲ ਦੇਖ ਕੇ ਉਹਦੇ ਬਾਰੇ ਆਪਦੇ ਨਿਆਣਿਆਂ ਨੂੰ ਕਹਿੰਦੇ, ਦੇਖਿਆ ਕਿੰਨਾ ਵਧੀਆ ਸੀਰੀਅਲ ਆ। ਇਹ ਜਿਹੜੇ ਪੜ੍ਹੇ ਲਿਖੇ, ਸੂਝਵਾਨ, ਵਿਦਵਾਨ ਸੱਜਣ ਨੇ ਪਿਆਰਿਓ, ਇਹਨਾਂ ਦੇ ਘਰਾਂ ਦੇ ਵਿੱਚ ਗੁਰਮਤ ਪ੍ਰਕਾਸ਼, ਸਿੱਖ ਪਰਵਾੜੀ ਮੈਗਜ਼ੀਨ, ਉਹ ਵੀ ਨਹੀਂ ਆਉਂਦੇ। ਇਹਨਾਂ ਦੇ ਘਰਾਂ 'ਚ ਤੁਹਾਨੂੰ ਮਹਿੰਗੇ ਤੋਂ ਮਹਿੰਗੇ ਸੋਫੇ, ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਤੇ ਹੋਰ ਇਹੋ ਜਿਹਾ ਕੁਛ ਮਿਲ ਜੂ, ਪਰ ਇਹਨਾਂ ਦੇ ਘਰਾਂ 'ਚ ਸਿੱਖ ਧਰਮ ਨਾਲ, ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਕਿਤਾਬ ਨਹੀਂ ਮਿਲਦੀ। ਖਾਸ ਤੌਰ ਦੇ ਉੱਤੇ ਜੇ ਕਿਤੇ ਇਹਨਾਂ ਦੇ ਘਰਾਂ 'ਚ ਨਵੰਬਰ 84 ਬਾਰੇ ਕੋਈ ਕਿਤਾਬ ਮਿਲ ਜੇ ਤਾਂ ਮੈਨੂੰ ਫੜ ਲਿਓ, ਨਹੀਂ ਰੱਖਦੇ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸਿੱਖਾਂ ਨਾਲ ਜੋ ਹੋਈ ਆ ਵਧੀਆ ਹੀ ਹੋਈ ਆ, ਤੇ ਇਹਨਾਂ ਨੂੰ ਬਸ ਇਹੀ ਮੱਤਾਂ ਦੇਈ ਚੱਲੋ ਕਿ ਇਸ ਮੁਲਕ ਦੇ ਵਿੱਚ ਜੇ ਰਹਿਣਾ ਤਾਂ ਆਰਾਮ ਦੇ ਨਾਲ ਨੀਵੀਂ ਪਾ ਕੇ ਦਿਨ ਕੱਟੋ। ਕਿੱਥੇ ਤਾਂ ਸਾਡਾ ਇਤਿਹਾਸ ਹੈ ਜਿੱਥੇ ਅਣਖ ਗੈਰਤ ਨਾਲ, ਚੜ੍ਹਦੀ ਕਲਾ ਨਾਲ ਜਿਉਣ ਦਾ ਸਾਨੂੰ ਇਹ ਕਿਹਾ ਗਿਆ ਕਿ ਸੀਸ ਬਸ਼ੱਕ ਦੀ ਕਟਾ ਲਿਓ ਪਰ ਧਰਮ ਨਹੀਂ ਛੱਡਣਾ। ਇੱਥੇ ਇਹ ਕਹਿੰਦੇ ਆ ਫੇਰ ਕੀ ਹੋਊ, ਫੇਰ ਕੀ ਹੋ ਗਿਆ ਜੇ ਜੀ ਆਪਣੇ ਨਿਆਣੇ ਆਹ ਕਰ ਲੈਂਦੇ ਆ, ਉਹ ਕਰ ਲੈਂਦੇ। ਸੋ ਜਿਹੜਾ ਇਸ ਵੇਲੇ ਹਮਲਾ ਹੈ, ਜੋ ਸਾਡੀ ਘੇਰਾਬੰਦੀ ਆ, ਉਹ ਇੱਕ ਪਾਸਿਓਂ ਨਹੀਂ, ਸਾਡੇ ਹੀ ਕੌਮ ਦੇ ਵੱਡੇ ਹਿੱਸੇ ਦੀ ਸਾਈਕੀ ਨੂੰ, ਮਨੋਵਿਗਿਆਨਕ ਤੌਰ ਤੇ ਉਹਦੇ ਦਿਲ ਦਿਮਾਗ ਨੂੰ, ਉਹਦੇ ਅੰਦਰ ਇਹੋ ਜਿਹਾ ਬਿਰਤਾਂਤ, ਇਹੋ ਜਿਹਾ ਨੈਰੇਟਿਵ ਉਹਦੇ ਅੰਦਰ ਆ ਗਿਆ ਕਿ ਸਾਡੀ ਕੌਮ ਆਪਦੀ ਕੌਮ ਦੇ ਹੀ ਖਿਲਾਫ ਭੁਗਤ ਰਹੀ, ਤੇ ਉਹ ਆਪਦੇ ਆਪ ਨੂੰ ਸਮਝਦੇ ਆ ਕਿ ਅਸੀਂ ਬਹੁਤ ਸੂਝਵਾਨ ਆ, ਜਿਹੜੇ ਅਸੀਂ ਇਹ ਕਹਿੰਦੇ ਆ ਕਿ ਇੰਡੀਆ ਆਪਣਾ ਮੁਲਕ ਆ ਜੀ। ਬੇਸ਼ੱਕ ਸਾਡੇ ਨਾਲ ਵਧੀਕੀਆਂ ਹੋਈਆਂ ਨੇ, ਬੇਸ਼ੱਕ 1947 ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਇਨਸਾਫ ਨਹੀਂ ਹੋਇਆ, ਬੇਸ਼ੱਕ ਗਾਹਾਂ ਵੀ ਕੋਈ ਆਸ ਨਹੀਂ, ਇਹ ਵੀ ਕਹਿ ਦਿੰਦੇ, ਪਰ ਫਿਰ ਵੀ ਮੁਲਕ ਥੋੜੀ ਛੱਡ ਦੇਈਦਾ ਜੀ, ਮੁਲਕ ਤਾਂ ਆਪਣਾ। ਇਹ ਕਹਿੰਦੇ ਜੀ ਸੋਨੇ ਵਰਗੇ ਬੰਦੇ ਆ ਸਾਡੇ, ਕੁਝ ਬੰਦੇ ਕਹਿੰਦੇ ਇਹ ਜੀ ਸੋਚ ਵਾਲੇ ਬੜੇ ਗੋਲਡਨ ਬੰਦੇ ਆ ਜੀ, ਸਾਂਭ ਕੇ ਰੱਖਣ ਵਾਲੇ ਬੰਦੇ ਆ। ਤੇ ਸਾਨੂੰ ਤਾਂ ਭਾਈ ਸਾਡੀਆਂ ਮਾਈਆਂ ਪਿੰਡਾਂ 'ਚ ਕਹਿੰਦੀਆਂ ਨੇ
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਤੇ ਇਹ ਉਹ ਵਿਦਵਾਨ ਨੇ, ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਿੱਖ ਧਰਮ ਬਿਲਕੁਲ ਹੋਰ ਵੀ ਹੇਠਾਂ ਨਿੱਘਰ ਜਾਵੇ ਤਾਂ ਕੋਈ ਗੱਲ ਨਹੀਂ, ਇਸ ਮੁਲਕ ਦਾ ਸਿਸਟਮ, ਇਸ ਮੁਲਕ ਦਾ ਬੱਚਾ ਬੱਚਾ ਤੁਹਾਡੇ ਖਿਲਾਫ ਭੁਗਤੇ, ਤੁਹਾਨੂੰ ਜਲੀਲ ਕਰੇ, ਤਾਂ ਵੀ ਤੁਸੀਂ ਕਿਉਂ ਨਹੀਂ ਕਰਨੀ। ਪੰਜਾਬ ਜਿਹੜਾ ਉਹ ਸਿੱਖ ਹੋਮਲੈਂਡ ਹੈ। ਇੱਥੇ ਦੂਜੇ ਸੂਬਿਆਂ ਦੇ ਲੋਕ ਆ ਕੇ ਜਿਹਦੀ ਮਰਜ਼ੀ ਦਾੜੀ ਪੱਟ ਦਿੰਦੇ ਆ। 2-3 ਦਿਨ ਹੋ ਗਏ ਬੜਾ ਰੌਲਾ ਪੈ ਰਿਹਾ ਇਸ ਗੱਲ ਤੇ। ਇਸ ਪੰਜਾਬ ਦੇ ਵਿੱਚ ਦੂਜਿਆਂ ਧਰਮਾਂ ਮਤਾਂ ਦੇ ਲੋਕਾਂ ਨੂੰ ਪੂਰੀ ਖੁੱਲ੍ਹ ਵਾ ਕਿ ਸਿੱਖੀ ਅਤੇ ਸਿੱਖਾਂ ਨਾਲ ਜੋ ਮਰਜ਼ੀ ਕਰੋ, ਸਟੇਟ ਸਿਸਟਮ ਤੁਹਾਡਾ ਸਾਥ ਦਿਓ। ਈਸਾਈ ਧਰਮ ਪੰਜਾਬ ਦਾ ਧਰਮ ਨਹੀਂ ਹੈ, ਬਾਹਰੋਂ ਆਇਆ ਧਰਮ। ਤੇ ਇਸ ਧਰਮ ਦੇ ਲੋਕਾਂ ਨੂੰ ਪੰਜਾਬ ਨੇ, ਪੰਜਾਬੀਆਂ ਨੇ ਕਦੇ ਵੀ ਜਲੀਲ ਨਹੀਂ ਕੀਤਾ, ਮਾੜਾ ਨਹੀਂ ਕਿਹਾ। ਅੱਜ ਜਦੋਂ ਸਿੱਖ ਇਹ ਗੱਲ ਕਹਿੰਦੇ ਆ ਕਿ ਸਾਡੇ ਗੁਰੂ ਸਾਹਿਬਾਨ ਬਾਰੇ, ਸਾਡੇ ਧਰਮ ਬਾਰੇ, ਸਾਡੀਆਂ ਰਵਾਇਤਾਂ ਬਾਰੇ ਮਾੜਾ ਨਾ ਬੋਲੋ, ਤਾਂ ਸਾਰਾ ਇੰਡੀਆ ਟੁੱਟ ਕੇ ਪੈ ਗਿਆ ਵੀ ਸਿੱਖਾਂ ਦੀ ਜ਼ੁਰਤ ਕਿਵੇਂ ਪੈ ਗਈ ਇਹ ਗੱਲ ਕਹਿਣ ਦੀ। ਈਸਾਈ ਇਹ ਕਰਨਗੇ। ਆ ਯੂਪੀ ਬਿਹਾਰ ਦੇ ਲੋਕਾਂ ਨੇ ਸਿੱਖ ਪਰਿਵਾਰ ਦੀ ਦਾੜੀ ਪੱਟੀ, ਬੇਇੱਜ਼ਤੀ ਕੀਤੀ, ਪਰ ਸਾਰਾ ਜਿਹੜਾ ਭਾਰਤ ਮੁੱਠੀਆਂ 'ਚ ਤੁੱਕੀ ਬੈਠਾ ਵੀ ਸਿੱਖ ਮਾੜੀ ਜੀ ਪ੍ਰਤੀਕਿਰਿਆ ਦੇਣ ਸਹੀ। ਤੇ ਸਿੱਖਾਂ ਨੂੰ ਇਸ ਤਰੀਕੇ ਨਾਲ ਜਲੀਲ ਕੀਤਾ ਜਾ ਰਿਹਾ, ਘੇਰਿਆ ਜਾ ਰਿਹਾ, ਮਾੜਾ ਬਣਾਇਆ ਜਾ ਰਿਹਾ, ਬਦਨਾਮ ਕੀਤਾ ਜਾ ਰਿਹਾ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਿ ਅਸੀਂ ਸਾਰੇ ਪਾਸਿਓਂ ਬੁਰੀ ਤਰ੍ਹਾਂ ਘਿਰੇ ਹੋਏ ਆ, ਸਾਡੀ ਕੌਮ ਦੀ, ਸਾਡੀ ਅਗਵਾਈ ਜਿਨ੍ਹਾਂ ਨੇ ਕਰਨੀ ਸੀ, ਉਹ ਵਿਦਵਾਨ ਸੱਜਣ, ਉਹ ਧਾਰਮਿਕ ਤੇ ਸਿਆਸੀ ਲੀਡਰਸ਼ਿਪ, ਉਹ ਕਿਸੇ ਹੋਰ ਹੀ ਪਾਸੇ ਤੁਰੇ ਫਿਰਦੇ। ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਵਾਲੇ ਚਾਰ ਸਿੱਖ ਕਿਤੇ ਜੁੜ ਕੇ ਬੈਠਣ ਤਾਂ ਸਹੀ, ਉਹਨਾਂ ਦੇ ਦੁਆਲੇ ਹੋ ਜਾਂਦੇ ਆ, ਉਹਨਾਂ ਨੂੰ ਭੰਡਦੇ ਆ, ਨਿੰਦਦੇ ਆ। ਸਾਡੇ ਸਿੱਖਾਂ ਦੇ ਬੱਚੇ, ਸਿੱਖ ਨੌਜਵਾਨ ਮਾੜੀ ਮੋਟੀ ਹਿਲਜੁਲ ਕਾਹਦੀ ਕਰ ਬੈਠੇ। ਪਿਛਲੇ 2 ਮਹੀਨੇ ਚੋਂ ਸਾਰੇ ਟੈਲੀਵਿਜ਼ਨ ਚੈਨਲਾਂ ਤੇ ਸਾਰੇ ਇੱਧਰ ਉੱਧਰ ਰੌਲਾ ਪਾਇਆ ਪਿਆ ਵਾ, ਜਿਵੇਂ ਪੰਜਾਬ ਦੇ ਵਿੱਚ AK-47 ਚੱਕ ਕੇ ਸਿੱਖ ਨੌਜਵਾਨ ਹਥਿਆਰਾਂ 'ਚ ਹਥਿਆਰ ਲੈ ਕੇ ਲੋਕਾਂ ਦਾ ਕਤਲੇਆਮ ਕਰ ਰਹੇ ਹੋ। ਕੁਛ ਨਹੀਂ ਵਾਪਰਿਆ, ਸਿਰਫ ਸਿੱਖਾਂ ਦੇ ਨੌਜਵਾਨ ਬੱਚੇ ਆਪਦੀ ਕੌਮ ਦਾ ਦਰਦ ਬਿਆਨ ਕਰ ਰਹੇ। ਔਰ ਉਹ ਗੱਲਾਂ ਕੋਈ ਅੱਜ ਨਵੀਆਂ ਨਹੀਂ ਹੋਣ ਲੱਗੀਆਂ, ਪਿਛਲੇ 20-25 ਸਾਲ ਤੋਂ ਇਹ ਸਾਰੀਆਂ ਗੱਲਾਂ ਅਸੀਂ ਆਮ ਕਰਦੇ ਹਾਂ, ਇਹਨਾਂ ਟੈਲੀਵਿਜ਼ਨ ਚੈਨਲਾਂ ਦੇ ਰਾਹੀਂ ਕਰਦੇ ਆ, ਲਿਖਤਾਂ ਰਾਹੀਂ ਕਰਦੇ ਆ, ਸੋਸ਼ਲ ਮੀਡੀਆ ਰਾਹੀਂ ਕਰਦੇ ਆ। ਕਿਹੜੀ ਨਵੀਂ ਗੱਲ ਹੋ ਗਈ? ਪੰਜਾਬ ਦੇ ਵਿੱਚ ਦੂਜਿਆਂ ਧਰਮਾਂ ਦੇ ਲੋਕਾਂ ਦੀ ਜਿਹੜੀ ਸਮੱਸਿਆ, ਜੋ ਦੇਹਧਾਰੀ ਗੁਰੂਡਮ ਦੀ ਸਮੱਸਿਆ, ਜੋ ਅਖੌਤੀ ਡੇਰਾਵਾਦ ਜਾਂ ਅਖੌਤੀ ਸਾਧਵਾਦ ਆ, ਇਹਦੇ ਖਿਲਾਫ 2004 ਦੇ ਵਿੱਚ ਅਸੀਂ ਦਲ ਖਾਲਸਾ ਵੱਲੋਂ ਛਾਪ ਕੇ ਲਿਟਰੇਚਰ ਵੰਡਿਆ ਸੀ। ਉਦੋਂ ਇਹ ਸਮੱਸਿਆ ਪੂਰੀ ਬੁਲੰਦ ਸੀ। ਕੀ ਇੱਥੇ ਸਰਸੇ ਵਾਲੇ ਨੇ, ਭਨਿਆਰੇ ਵਾਲੇ ਨੇ, ਨਰਕਧਾਰੀਆਂ ਨੇ ਕਹਿਰ ਨਹੀਂ ਕਮਾਇਆ? ਤੇ ਜੇ ਅੱਜ ਕੋਈ ਸਿੱਖਾਂ ਦਾ ਮੁੰਡਾ ਇਹਦੇ ਬਾਰੇ ਗੱਲ ਕਰਦਾ ਤਾਂ ਇਹ ਕਿੱਡਾ ਕੁ ਕਹਿਰ ਹੋ ਗਿਆ ਜੀ ਵੀ ਅਸੀਂ ਆਪਦੇ ਧਰਮ ਦੇ ਉੱਤੇ ਹਮਲਿਆਂ ਬਾਰੇ ਚਿੰਤਾ ਜਾਂ ਚਰਚਾ ਨਹੀਂ ਕਰ ਸਕਦੇ। 2006-07 ਦੇ ਵਿੱਚ ਲੁਧਿਆਣੇ ਦੇ ਵਿੱਚ ਗੈਰ ਪੰਜਾਬੀ ਲੋਕਾਂ ਦੀ ਪੰਜਾਬ ਵਿੱਚ ਵੱਧ ਰਹੀ ਆਮਦ ਬਾਰੇ ਅਸੀਂ ਬਹੁਤ ਪੱਖੀ ਅਧਿਐਨ ਕੀਤਾ ਸੀ। ਇਹਦੇ ਬਾਰੇ 2 ਰਿਸਰਚ, 2 ਜਿਹੜੀਆਂ PhD ਹੋ ਚੁੱਕੀਆਂ ਨੇ। ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਹੋਈ ਹੈ, ਇੱਕ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਈ ਹੈ। ਤੇ ਦੋਨੇ ਖੋਜ ਪੱਤਰਾਂ ਦੇ ਆਧਾਰ ਦੇ ਉੱਤੇ, ਹੋਰ ਜਿਹੜੀ ਅਸੀਂ ਰਿਸਰਚ ਕੀਤੀ ਉਹਦੇ ਆਧਾਰ ਦੇ ਉੱਤੇ ਇਹ ਅਸੀਂ ਨਤੀਜਾ ਕੱਢਿਆ ਸੀ ਕਿ ਇਹ ਇੱਕ ਮਨੁੱਖੀ ਬੰਬ ਆ। ਪੰਜਾਬ ਦੀ ਧਰਤੀ ਉੱਤੇ ਪੰਜਾਬ ਦੀ ਬੋਲੀ, ਧਰਮ ਅਤੇ ਸੱਭਿਆਚਾਰ ਲਈ ਬਹੁਤ ਭਾਰੀ ਖਤਰਾ ਬਣੇਗਾ। ਔਰ ਇਹਦੇ ਖਿਲਾਫ ਜਦੋਂ ਅਸੀਂ ਪ੍ਰੋਗਰਾਮ ਕੀਤੇ, ਜਦੋਂ ਅਸੀਂ ਲੁਧਿਆਣੇ ਦੇ ਵਿੱਚ ਮਾਰਚ ਕੀਤੇ, ਤਾਂ ਸਟੇਟ ਸਿਸਟਮ ਨੇ ਦਿੱਲੀ ਤੱਕ ਇਸ ਗੱਲ ਨੂੰ ਲਿਆ ਕਿ ਇਹਨਾਂ ਦਾ ਹੱਲ ਕੱਢੋ। ਤੇ ਬੜੀ ਜਲਦੀ ਇਸ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਬਹਾਨੇ ਮੈਨੂੰ ਫੜਿਆ ਗਿਆ। ਉਸ ਮੌਕੇ ਜਾਇਸਵਾਲ ਨੇ ਮੈਨੂੰ ਜਲੀਲ ਕੀਤਾ ਸੀ ਇਹ ਗੱਲ ਕਹਿ ਕੇ, SSP ਨੇ, ਕਿ ਤੁਸੀਂ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੇ ਆਏ ਲੋਕਾਂ ਨੂੰ ਨਫ਼ਰਤ ਕਰਦੇ। ਅਸੀਂ ਨਫ਼ਰਤ ਨਹੀਂ ਕਰਦੇ, ਅਸੀਂ ਕਿਰਤੀ ਮਜ਼ਦੂਰ ਲੋਕਾਂ ਦੀ ਕਦਰ ਕਰਦੇ ਆ। ਪਰ ਜਿਹੜੇ ਲੋਕ ਸਾਡੇ ਧਰਮ ਲਈ, ਸਾਡੇ ਬੋਲੀ ਲਈ, ਸਾਡੇ ਸੱਭਿਆਚਾਰ ਲਈ, ਸਾਡੇ ਬੱਚੇ, ਸਾਡੇ ਲੋਕ ਬਾਹਰ ਜਾਂਦੇ ਆ, ਪਰ ਉੱਥੇ ਕਾਨੂੰਨ ਦੀ ਜਿੱਦਣ ਗੋਰਿਆਂ ਨੂੰ ਲੱਗੂਗਾ ਕਿ ਸਾਡੇ ਸੂਬੇ ਦੇ ਵਿੱਚ, ਸਾਡੇ ਧਰਤੀ ਉੱਤੇ ਇਹ ਲੋਕ ਸਾਡੇ ਲੋਕਾਂ ਲਈ ਖਤਰਾ ਬਣ ਗਿਆ, ਉਹ ਕੋਈ ਹੱਲ ਕੱਢ ਲੈਣਗੇ। ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ। ਅੱਜ ਉਹ ਹਾਲਾਤ ਬਣ ਗਏ ਆ। ਪੰਜਾਬ ਦੇ ਹਰ ਪਿੰਡ 'ਚ, ਹਰ ਗਲੀ ਮੋੜ ਦੇ ਉੱਤੇ ਸਿੱਖਾਂ ਦੇ ਬਜਾਏ ਦੂਜਿਆਂ ਲੋਕਾਂ ਦੀ ਇੰਨੀ ਕੁ ਬੱਲੇ ਬੱਲੇ ਆ, ਇੰਨੀ ਕੁ ਚੜ੍ਹਤਾ ਕਿ ਸਿੱਖ ਜਿਹੜੇ ਆ ਉਹ ਜਦੋਂ ਮਰਜ਼ੀ ਕੁੱਟੇ ਜਾ ਸਕਦੇ ਆ, ਜਲੀਲ ਕੀਤੇ ਜਾ ਸਕਦੇ।
ਅਜੇ ਕਹਿੰਦੇ ਜੀ ਸਿੱਖ ਆਪਦੇ ਖਾਲਿਸਤਾਨ ਦੀ ਗੱਲ ਕਰਦੇ ਆ। ਖਾਲਿਸਤਾਨ ਦੀ ਗੱਲ ਤਾਂ ਹੱਥੋਂ ਜਾਏਗੀ ਹੀ, ਹੋਰ ਬੜਾ ਕੁਝ ਜਾਏਗਾ। ਤੇ ਲੜ ਰਹੀ ਧੈਰਾ ਜਿਹੜੀ, ਉਹਦੇ ਸਾਧਨ ਅਤੇ ਸਰਮਾਏ ਨੂੰ ਡੀਰੇਲ ਕਰਨਾ, ਕਰਾਹੇ ਪਾਉਣਾ ਕਿ ਸਿੱਖਾਂ ਨੂੰ ਪੁੱਠੇ ਪਾਸੇ ਤੋਰ ਦਿਓ। ਇਹਨਾਂ ਦਾ ਜਿਹੜਾ ਸਾਰਾ ਕੁਝ ਆ, ਜਿਹੜਾ ਪੈਸਾ ਧੇਲਾ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਲਾਉਣਾ, ਉਹਨੂੰ ਪੁੱਠੇ ਕੰਮਾਂ 'ਚ ਫਸਾ ਦਿਓ। ਤੇ ਜਿਹੜੇ ਸਿੱਖਾਂ ਨੇ, ਜਿਹੜੀ ਜਿਸ ਸਾਧਨ ਤੇ ਸਰਮਾਏ ਨਾਲ ਸਿੱਖੀ ਦੀ ਚੜ੍ਹਦੀ ਕਲਾ ਹੋਣੀ ਸੀ, ਉਹਨੂੰ ਕਰਾਹੇ ਪਾ ਦਿਓ। ਇਹ ਸਾਰਾ ਕੁਛ ਆ ਵਿਦਵਾਨ ਸੱਜਣ ਕਰ ਰਹੇ ਆ, ਸੂਝਵਾਨ ਸੱਜਣ ਕਰ ਰਹੇ ਆ। ਜੇ ਤਾਂ ਕੋਈ ਖਾਲਿਸਤਾਨ ਦੀ ਗੱਲ ਕਰਦਾ, ਜੇਕਰ ਕੋਈ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ, ਉਹਦੇ ਬਾਰੇ ਲੋਕਾਂ ਨੂੰ ਕਹਿੰਦੇ ਆ ਬਚੋ, ਇਹਨਾਂ ਤੋਂ ਇਹ ਮਰਵਾਉਣਗੇ। ਹਾਂ, ਤੁਸੀਂ ਡੇਰਾਵਾਦ ਦੀ ਗੱਲ ਕਰੋ, ਤੁਸੀਂ ਨਸ਼ੇ ਪ੍ਰਮੋਟ ਕਰੋ, ਤੁਸੀਂ ਅਯਾਸ਼ੀ ਤੇ ਬਦਮਾਸ਼ੀ ਵਾਲੀ ਪੁੱਠੀ ਗਾਇਕੀ ਨੂੰ ਪ੍ਰਮੋਟ ਕਰੋ, ਫੇਰ ਕਹਿੰਦੇ ਤੁਸੀਂ ਬਹੁਤ ਵਧੀਆ। ਇਸ ਵੇਲੇ ਨਵੰਬਰ 1984 ਦੀ ਗੱਲ ਚੱਲ ਰਹੀ ਹੈ। ਹੋਣਾ ਤਾਂ ਇਹ ਚਾਹੀਦਾ ਕਿ ਪੰਜਾਬ ਦੇ ਹਰ ਘਰ ਦੇ ਵਿੱਚ ਅਸੀਂ ਇਕੱਠੇ ਹੋ ਕੇ ਪਰਿਵਾਰ ਦੇ ਨਾਲ, ਬੱਚੇ ਜਿਹੜੇ ਆ ਉਹ ਦੇਖਣ, ਸਾਡੇ ਪ੍ਰੋਗਰਾਮ ਟੀਵੀ ਤੇ ਆਉਣ ਤੇ ਸਾਰਾ ਟੱਬਰ ਇਕੱਠਾ ਹੋ ਕੇ ਸੁਣੇ। ਨਿੱਕੇ ਬੱਚਿਆਂ ਨੂੰ ਬਜ਼ੁਰਗ ਬਹਿ ਕੇ ਦੱਸਣ ਕਿ ਉਦੋਂ ਕੀ ਹੋਇਆ ਸੀ। ਪਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਭਾਈਚਾਰੇ 'ਚ, ਆਪਾਂ ਆਪਦੇ ਘਰਾਂ 'ਚ ਧਿਆਨ ਮਾਰ ਲਓ, ਕਿੰਨਾ ਕੁ ਨਵੰਬਰ 84 ਦੀ ਚਰਚਾ ਹੋ ਰਹੀ ਹੈ। ਅਜੇ ਕੋਈ ਬਾਹਲਾ ਵਕਤ ਨਹੀਂ ਬੀਤਿਆ। ਅਸੀਂ ਹਰ ਸਾਲ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਦੋਂ ਮਨਾਉਂਦੇ ਆ, ਉਹ 300 ਸਾਲ ਹੋ ਗਿਆ। 300 ਸਾਲ ਬੀਤ ਗਿਆ ਤੇ ਹਰ ਸਾਲ ਮਨਾਉਂਦੇ। ਅੱਜ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਦੋਂ ਸਮਾਗਮ ਹੁੰਦੇ ਆ, ਸਾਰੇ ਦੁਨੀਆ ਭਰ 'ਚ ਸਿੱਖ ਜਿਹੜੇ ਆ ਉਹ ਇਸ ਦਿਨ ਨੂੰ ਚੇਤੇ ਕਰ ਰਹੇ ਹੁੰਦੇ। ਪਰ ਹੁਣੇ 1984 ਵਾਪਰਿਆ। ਸਾਨੂੰ ਭੁਲਾਉਣ ਦੇ ਉੱਤੇ, ਸਾਨੂੰ ਇਸ ਗੱਲ ਤੋਂ ਤੋੜਨ ਦੇ ਉੱਤੇ ਪੂਰਾ ਜ਼ੋਰ ਲਾਇਆ ਹੋਇਆ, ਔਰ ਮਾਫ ਕਰਨਾ ਦੁਸ਼ਮਣ ਕਾਮਯਾਬ ਹੋ ਰਿਹਾ। ਔਰ ਇਸ ਕਾਮਯਾਬੀ ਦੇ ਵਿੱਚ ਉਹਨਾਂ ਸਾਰੇ ਸਿੱਖਾਂ ਦਾ ਰੋਲ ਆ ਜਿਹੜੇ ਸਿੱਖਾਂ ਨੇ ਆਪਦੇ ਆਪ ਨੂੰ ਸੂਝਵਾਨ, ਵਿਦਵਾਨ ਤੇ ਪੜ੍ਹੇ ਲਿਖੇ ਮੰਨਿਆ ਹੋਇਆ ਤੇ ਅਕਲ ਧੇਲੇ ਦੀ। ਸ਼ੁਕਰ ਆ ਉਹਨਾਂ ਅਨਪੜ੍ਹ ਲੋਕਾਂ ਦਾ ਜਿਹੜੇ ਇਹਨਾਂ ਵਰਗੀ ਪੜ੍ਹਾਈ ਨਹੀਂ ਕੀਤੀ। ਮੈਂ ਅਕਸਰ ਕਈ ਵਾਰ ਇਹ ਗੱਲ ਕਹਿਣਾ ਹੁੰਦਾ, ਇਹ ਨਹੀਂ ਕਿ ਮੈਂ ਪੜ੍ਹਾਈ ਦੇ ਖਿਲਾਫ ਹਾਂ, ਪੜ੍ਹੋ, ਪਰ ਇਹੋ ਜਿਹੀ ਪੜ੍ਹਾਈ ਜਿਹੜੀ ਸਾਨੂੰ ਸਾਡੇ ਧਰਮ ਦੇ, ਸਾਡੀ ਬੋਲੀ ਦੇ, ਸਾਡੇ ਸੱਭਿਆਚਾਰ ਦੇ ਉਲਟ ਭਗਤਾ ਆ ਜਾਵੇ। ਇਹ ਕੀ ਪੜ੍ਹਾਈ ਹੋਈ? ਜਦੋਂ ਅਸੀਂ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹੇ, ਉਦੋਂ ਮੂਵਮੈਂਟ ਦਾ ਜ਼ੋਰ ਸੀ ਤੇ ਸਾਡੇ ਪੈਰ ਉਖੜ ਗਏ ਪੜ੍ਹਾਈ ਤੋਂ, ਅਸੀਂ ਨਹੀਂ ਉਵੇਂ ਵੱਡੀਆਂ ਡਿਗਰੀਆਂ ਲੈ ਸਕੇ। ਪਰ ਅੱਜ ਜਦੋਂ ਸੋਚਦੇ ਹਾਂ ਕਿ ਉਹ ਤਜਰਬਾ, ਉਹ ਸਾਰਾ ਕੁਝ ਜਿਹੜਾ ਕਮਾਇਆ, ਉਹ ਸਾਡੇ ਉਹਨਾਂ ਸੱਜਣਾ ਕੋਲੇ ਨਹੀਂ ਜਿਨ੍ਹਾਂ ਨੇ ਪੜ੍ਹਾਈ ਮੁਕੰਮਲ ਕੀਤੀ। ਅੱਜ ਉਹ ਕਈ ਪੋਸਟਾਂ ਤੇ ਬੈਠੇ ਆ, ਸਾਡੇ ਆਲੇ ਦੁਆਲੇ 'ਚ ਬੰਦੇ ਨੇ, ਵੱਡੀਆਂ ਸਰਕਾਰੀ ਨੌਕਰੀਆਂ ਜਾਂ ਗੈਰ ਸਰਕਾਰੀ ਉਹ ਪਦਵੀਆਂ ਤੇ ਬੈਠੇ। ਪਰ ਉਹ ਅਕਸਰ ਇਹ ਗੱਲ ਕਹਿੰਦੇ ਆ ਕਿ ਜੋ ਕਮਾਈ ਤੁਸੀਂ ਕੀਤੀ ਆ ਉਹ ਸਾਡੇ ਕੋਲ ਨਹੀਂ। ਸ਼ੁਕਰ ਹੈ ਸੱਚੇ ਪਾਤਸ਼ਾਹ ਦਾ, ਅਸੀਂ ਤੋਤੇ ਨਹੀਂ ਬਣੇ। ਭਾਰਤੀ ਹਕੂਮਤੀ ਤੰਤਰ ਦੇ ਤੋਤੇ ਬਣ ਕੇ ਤਾਂ ਇਹੀ ਕਹਿਣਾ ਪਊਗਾ ਨਾ ਕਿ ਭਾਰਤ ਬਹੁਤ ਮਹਾਨ ਮੁਲਕ ਆ ਜੀ, ਇੱਥੇ ਲੋਕਾਂ ਦੇ ਜਜ਼ਬਾਤਾਂ ਦੀ ਪੂਰੀ ਕਦਰ ਆ, ਇਹ ਵਾਕਿਆ ਹੀ ਲੋਕਾਂ ਦਾ, ਲੋਕਾਂ ਲਈ, ਲੋਕਾਂ ਉੱਤੇ ਰਾਜ ਆ, ਇੱਥੇ ਕੋਈ ਬੇਇਨਸਾਫੀ ਨਹੀਂ ਹੁੰਦੀ, ਕੋਈ ਵਿਤਕਰਾ ਨਹੀਂ ਹੁੰਦਾ। ਬੇਸ਼ੱਕ ਇਸ ਮੁਲਕ ਦੇ ਵਿੱਚ ਹਜ਼ਾਰਾਂ ਬਲਾਤਕਾਰ ਹੋ ਰਹੇ, ਬੇਸ਼ੱਕ ਇਸ ਮੁਲਕ 'ਚ ਹਜ਼ਾਰਾਂ, ਘੱਟ ਗਿਣਤੀਆਂ ਦਾ ਤਾਂ ਜੋ ਹਾਲ ਆ ਉਹ ਇੱਥੇ ਦਾ ਸ਼ਰਮ ਕੁੱਟ ਕੇ ਕਹਿੰਦੇ ਆ ਜੈ ਸ਼੍ਰੀ ਰਾਮ, ਕਹਿਣਾ ਪੈਣਾ ਬੋਲ ਸ਼੍ਰੀ ਰਾਮ। ਇਸ ਮੁਲਕ ਦੇ ਵਿੱਚ ਜਿਸ ਤਰੀਕੇ ਦਾ ਫਾਸੀਵਾਦ ਵੱਧ ਰਿਹਾ, ਜਿਸ ਤਰੀਕੇ ਦਾ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦਾ ਹਾਲ ਹੋ ਰਿਹਾ, ਉਹਦੇ ਵਿੱਚ ਸਭ ਤੋਂ ਵੱਡੀ ਅਹਿਮ ਭੂਮਿਕਾ ਜਿਹੜੀ ਆ ਉਹ ਹਿੰਦੂ ਬਹੁ ਗਿਣਤੀ ਦੀ, ਹਿੰਦੂ ਕੱਟੜਵਾਦ ਦੀ ਨਹੀਂ ਹੈ, ਉਹਨਾਂ ਲੋਕਾਂ ਦੀ ਆ ਜਿਹੜੇ ਸਾਰੇ ਧਰਮਾਂ ਦੇ ਵਿੱਚ, ਸਾਰੇ ਮਤਾਂ ਦੇ ਵਿੱਚ, ਸਾਰੇ ਭਾਈਚਾਰਿਆਂ ਦੇ ਵਿੱਚ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੀ ਬੈਠੇ। ਆਓ ਉਹਨਾਂ ਸਾਰਿਆਂ ਨੂੰ ਚੇਤੇ ਕਰੀਏ ਜਿਹੜੇ ਭਾਰਤੀ ਹਿੰਦੂ ਕੱਟੜਵਾਦ ਦੇ ਸਤਾਏ ਹੋਏ ਨੇ, ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸ਼ਹੀਦੀਆਂ ਪਾ ਗਏ ਨੇ, ਜਿਹੜੇ ਸਦੀਵੀ ਤੌਰ ਦੇ ਉੱਤੇ ਇਸ ਸਿਸਟਮ ਦਾ ਸ਼ਿਕਾਰ ਬਣ ਚੁੱਕੇ ਨੇ, ਉਹਨਾਂ ਨੂੰ ਚੇਤੇ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦਾ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।